ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਇੰਡਸ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਆਪਣੇ ਫੇਸਬੁੱਕ ਪੇਜ ਤੋਂ ਬਿਲਕੁਲ ਲਾਈਵ ਕਰਦੇ ਹਾਂ। ਸੋ ਅੱਜ ਵੀ ਆਪਣੇ ਸਵਾਲਾਂ ਨਾਲ, ਆਪਣੇ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਪਾਇਓ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਹਸਤੀਆਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪੇਸ਼ ਹੋ ਰਹੀਆਂ ਆ, ਉਹ ਹੈ ਜੀ ਹਰਜੀਤ ਲਸਾੜਾ ਜੀ ਅਤੇ ਨਾਲ ਉਹਨਾਂ ਦੇ ਦਲਜੀਤ ਸਿੰਘ ਹੁਣੀ। ਆਓ ਪਹਿਲਾਂ ਦੋਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਅਤੇ ਲਸਾੜਾ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਲਸਾੜਾ ਸਾਹਿਬ ਅਤੇ ਦਲਜੀਤ ਜੀ, ਖਬਰਾਂ ਵੱਲ ਜਾਣ ਤੋਂ ਪਹਿਲਾਂ ਮੈਂ 2 ਮਿੰਟ ਖਬਰਾਂ ਤੋਂ ਹਟ ਕੇ ਕਹਿਣਾ ਚਾਹੂੰਗਾ ਕੁਛ, ਕਿਉਂਕਿ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਜਿੱਦਾਂ ਵਿਦੇਸ਼ੀ ਦੇਸ਼ਾਂ ਦੇ ਵਿੱਚ ਕ੍ਰਿਸਮਸ ਦੀਆਂ ਰੌਣਕਾਂ ਹੁੰਦੀਆਂ, ਹਰ ਬੰਨੇ ਜਿਹੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਆ, ਬਹੁਤ ਕੁਛ, ਇੱਕ ਬਹੁਤ ਵੱਡੇ ਤਿਉਹਾਰ ਨੂੰ ਇਹ ਮਨਾਉਂਦੇ ਆ ਦੇਸ਼। ਉੱਥੇ ਜੇ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਜਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਇਹ ਜਿਹੜਾ ਪੂਰਾ ਹਫ਼ਤਾ ਆ 20 ਦਸੰਬਰ ਤੋਂ ਲੈ ਕੇ ਅਤੇ 27 ਦਸੰਬਰ ਤੱਕ, ਇਹ ਜਿਹੜਾ ਇਹਨੂੰ ਇੱਕ ਸ਼ਹੀਦੀ ਹਫ਼ਤਾ ਮੰਨਿਆ ਜਾਂਦਾ, ਕਿਉਂਕਿ ਸਿੱਖਾਂ ਦੇ 10ਵੇਂ ਗੁਰੂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ 'ਤੇ ਜੋ ਕੁਛ ਵੀ ਬੀਤਿਆ ਇਸ ਪੂਰੇ ਹਫ਼ਤੇ 'ਚ, ਜਿਸ ਤਰੀਕੇ ਨਾਲ 4 ਸਾਹਿਬਜ਼ਾਦਿਆਂ ਦਾ ਜਿਹੜੀ ਸ਼ਹੀਦੀ ਹੋਈ ਅਤੇ ਹੋਰ ਵੀ ਬਹੁਤ ਕੁਛ, ਇਸ ਪੂਰੇ ਪਰਿਵਾਰ 'ਚ ਵਿਛੋੜਾ ਪਿਆ। ਅਤੇ ਜੇ 22 ਦਸੰਬਰ ਦੀ ਗੱਲ ਕੀਤੀ ਜਾਵੇ ਅੱਜ ਦੇ ਦਿਨ ਦੀ, ਅਤੇ ਉਸ ਦਿਨ ਜਿਹੜੇ ਵੱਡੇ 2 ਸਾਹਿਬਜ਼ਾਦੇ ਸੀ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਉਹਨਾਂ ਦੀ ਸ਼ਹੀਦੀ ਹੁੰਦੀ ਆ। ਤਾਂ ਮੈਂ ਚਾਹੁੰਦਾ ਵੀ ਆਪਾਂ 2 ਮਿੰਟ ਇਹਦੇ 'ਤੇ ਗੱਲ ਕਰੀਏ। ਲਸਾੜਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਜੀ। ਸਭ ਤੋਂ ਪਹਿਲਾਂ ਤਾਂ ਮਿਹਰਬਾਨੀ, ਸਾਡੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਧੰਨਵਾਦ ਜੀ। ਵੈਸੇ ਅੱਜ ਦੀ ਪਟਾਰੀ ਦੇ ਵਿੱਚ ਕਾਫੀ ਕੁਛ ਆ, ਕਾਫੀ ਸਿਆਸੀ ਗੱਲਾਂ ਹੋਣਗੀਆਂ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਿਆਸੀ ਗੱਲਾਂ ਤੋਂ ਪਹਿਲਾਂ ਇਹ ਜਿਹੜੀ ਮਹੱਤਵਪੂਰਨ ਕਹਿ ਲਓ ਕਿ ਗੱਲ ਆ, ਉੱਥੋਂ ਸ਼ੁਰੂਆਤ ਕੀਤੀ ਹੈ। ਬਿਲਕੁਲ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਜਿਸ ਤਰ੍ਹਾਂ ਹੁਣ ਦੇਸੀ ਮਹੀਨਾ ਚੱਲਦਾ ਜੀ, ਅੱਜ 8 ਪੋਹ ਆ, 22 ਦਸੰਬਰ ਬੁੱਧਵਾਰ ਦਾ ਦਿਨ ਆ ਜੀ। ਅਤੇ ਚਮਕੌਰ ਦੀ ਜੰਗ ਦੇ ਵਿੱਚ ਸਾਡੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਸੀਂ ਤਕਰੀਬਨ ਨਾ ਸਾਹਿਬਜ਼ਾਦੇ ਤੱਕ ਸੀਮਤ ਰਹਿ ਜਾਂਦੇ ਹਾਂ ਜੀ। ਮੈਂ 1 ਮਿੰਟ ਦੇ ਵਿੱਚ ਥੋੜ੍ਹਾ ਜਿਹਾ ਹੋਰ ਖੁਲਾਸਾ ਪਾ ਦੇਵਾਂਗਾ, ਫਿਰ ਆਪਾਂ ਸਿਆਸਤ 'ਤੇ ਵੀ ਆਪਾਂ ਗੱਲਾਂ ਬਾਤਾਂ ਕਰਦੇ ਚੱਲਾਂਗੇ। ਇਕੱਲੇ ਸਾਹਿਬਜ਼ਾਦੇ ਨਹੀਂ ਸ਼ਹੀਦ ਹੋਏ, ਕਿਉਂਕਿ ਉਹ ਨਿੱਕੀਆਂ ਜਿੰਦਾਂ ਸੀਗੀਆਂ। ਸਭ ਤੋਂ ਪਹਿਲਾਂ ਮੂੰਹ ਮਾਰੇ ਇਹੀ ਸਾਡੇ ਕੋਲ ਸ਼ਹੀਦੀਆਂ ਸਾਹਮਣੇ ਆਉਣੀਆਂ। ਉਸ ਵੇਲੇ ਜਿਹੜੇ ਸਾਡੇ 5 ਪਿਆਰਿਆਂ ਦੇ ਵਿੱਚੋਂ 3 5 ਪਿਆਰੇ ਜਿਹੜੇ ਸੀਗੇ, 5 ਦੇ ਵਿੱਚੋਂ 3, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਅਤੇ ਅਗਰ ਮੈਂ ਸਹੀ ਹੋਵਾਂ ਤਾਂ ਭਾਈ ਸਾਹਿਬ ਸਿੰਘ ਜੀ, ਇਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਅਤੇ ਇੱਕ ਚੀਜ਼ ਹੋਰ ਜਿਹੜੀ ਅਸੀਂ ਅਕਸਰ ਭੁੱਲ ਜਾਂਦੇ ਹਾਂ, ਉਹ ਅਤੇ ਮੈਨੂੰ ਆਪਣੇ ਆਪ ਨੂੰ ਵੀ ਆਪਣੇ 'ਤੇ ਫਿਰ ਗਿਲਾ ਆਉਂਦਾ ਕਿ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ। ਉਸ ਵੇਲੇ ਉਸ ਜੰਗ ਦੇ ਵਿੱਚ, ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸਿੰਘਣੀਆਂ ਨੇ ਵੀ ਬਹੁਤ ਸ਼ਹੀਦੀਆਂ ਪਾਈਆਂ ਸੀ, ਜਿਹਨੂੰ ਅਕਸਰ ਅਸੀਂ ਪਤਾ ਨਹੀਂ ਭੁੱਲ ਜਾਂਦੇ ਹਾਂ, ਪਤਾ ਨਹੀਂ ਵਿਸਾਰ ਦਿੰਦੇ ਹਾਂ। ਹੁਣ ਮੇਰੇ ਕੋਲ ਇਹਦੇ ਲਈ ਉਹ ਸ਼ਬਦ ਸ਼ਾਇਦ ਨਹੀਂ ਹੈਗੇ, ਪਰ ਮੈਂ ਇਹਨਾਂ ਸਾਰਿਆਂ ਨੂੰ, ਇਹਨਾਂ ਦੇ ਸਾਰਿਆਂ ਦੀ ਕੁਰਬਾਨੀ ਨੂੰ ਅੱਜ ਯਾਦ ਕਰਦਾ। ਬਿਲਕੁਲ, ਜਿੱਦਾਂ ਲਸਾੜਾ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਸ਼ਹੀਦੀਆਂ ਦੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਦੀਆਂ ਵੀ ਬਹੁਤ ਸਾਰੀਆਂ ਸ਼ਹੀਦੀਆਂ ਹੋ ਗਈਆਂ। ਕਈ ਜੇਕਰ ਜੰਗਾਂ ਦੀ ਵੀ ਗੱਲ ਕਰੀਏ ਤਾਂ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਉਦੋਂ ਜੰਗਾਂ ਦੇ ਵਿੱਚ ਸਾਡੇ ਨਾਲ ਉਸ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਸਿੰਘਾਂ ਨਾਲ। ਸੋ ਬਹੁਤ ਸਾਰੀਆਂ ਸਿੰਘਣੀਆਂ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਵਿਸਾਰ ਜਾਂਦੇ ਹੋ ਕਿਤੇ ਨਾ ਕਿਤੇ, ਬਿਲਕੁਲ ਬਹੁਤ ਮੰਦਭਾਗਾ। ਦਲਜੀਤ ਜੀ, ਜੇ ਮੈਂ ਤੁਹਾਡੇ ਕੋਲ ਆਵਾਂ ਤਾਂ ਇਹਦੇ ਨਾਲ ਜੁੜਦਾ ਸਵਾਲ ਜੋ ਅੱਜ ਦੇ ਨਾਲ ਤਾਲੁਕਾਤ ਰੱਖਦਾ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀ ਦੀਆਂ ਘਟਨਾਵਾਂ ਫਿਰ ਤੋਂ ਸਾਹਮਣੇ ਆਈਆਂ, ਤੇਜ਼ ਹੋਈਆਂ। ਸੋ ਇੱਕ ਪਾਸੇ ਤਾਂ ਅਸੀਂ ਵਿਛੋੜਾ ਹਫ਼ਤਾ ਜਾਂ ਸ਼ਹੀਦੀ ਹਫ਼ਤਾ ਮਨਾਉਂਦੇ ਹਾਂ ਹਰ ਸਾਲ ਸਾਨੂੰ, ਕਿਉਂਕਿ ਸਾਡਾ ਇਤਿਹਾਸ ਆ, ਸਾਡੇ ਦਸ਼ਮੇਸ਼ ਪਿਤਾ ਦੇ ਪਰਿਵਾਰ 'ਤੇ ਜੋ ਕੁਛ ਬੀਤਿਆ, ਉਹਦੇ ਨਾਲ ਨਾਲ ਜੋ ਅੱਜ ਦੇ ਹਾਲਾਤ ਆ, ਸਾਡੇ ਜਿਹੜੇ 11ਵੇਂ ਗੁਰੂ ਆ, ਉਹਨਾਂ ਦੀ ਜਿਸ ਤਰੀਕੇ ਦਾ ਜਿਹੜੀ ਬੇਅਦਬੀ ਹੁੰਦੀ ਆ, ਇਹਨੂੰ ਦੇਖ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂ ਇਹ ਅਚਾਨਕ ਇਹ ਸਿਆਸਤ ਤੋਂ ਪ੍ਰਭਾਵਿਤ ਲੱਗਦੀਆਂ, ਕਿਉਂਕਿ ਅਚਾਨਕ ਇਹਨਾਂ 'ਚ ਤੇਜ਼ੀ ਆ ਗਈ ਜੀ। ਜਿੱਦਾਂ ਤੁਸੀਂ ਦੱਸਿਆ ਕਿ ਸ਼ਹੀਦੀ ਇਹ ਹਫ਼ਤਾ ਚੱਲਦਾ, ਖਾਸ ਤੌਰ 'ਤੇ ਅੱਜ ਵੱਡੇ ਸਾਹਿਬਜ਼ਾਦੇ ਅਤੇ ਫਿਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੁਣ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਹਰੀ ਜੀ। ਅਤੇ ਉਦੋਂ ਸਭਾ ਕਹਿੰਦੇ ਹੁੰਦੇ ਸੀ ਕਿ ਸਭਾ ਦੇ ਵਿੱਚ ਜਿਹੜਾ ਇੱਕ ਸ਼ੋਕ ਦਾ ਨਾਂ ਦਿੱਤਾ ਕਿ ਜਿਹਨੂੰ ਅਸੀਂ ਬਾਅਦ ਵਿੱਚ ਜੋੜ ਮੇਲੇ ਬਣਾਤੇ। ਇਹਦੇ ਉੱਤੇ ਵੀ ਵੈਸੇ ਹੁਣ ਡਿਸਕਸ਼ਨ ਸੀ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ। ਪਰ ਖੈਰ, ਤੁਸੀਂ ਜਿਹੜਾ ਸਵਾਲ ਕੀਤਾ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ
ਇਹ ਘਟਨਾਵਾਂ ਜੇ ਕਹੀਏ ਕਿ 1978 ਤੋਂ ਆਪਾਂ ਸ਼ੁਰੂ ਕਰ ਲਈਏ, ਪਰ ਉਸ ਵੇਲੇ ਬੇਅਦਬੀ ਕਿਉਂ ਸੀ? ਬੇਅਦਬੀ ਇਹ ਮੰਨੀ ਜਾਂਦੀ ਸੀ ਕਿ ਜਿਹੜੇ ਨਿਰੰਕਾਰੀ ਆ ਉਹ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਜਾਂ ਬੋਲਣ ਦੇ ਵਿੱਚ ਤੋੜ ਮਰੋੜ ਕਰਦੇ ਆ, ਉਹਨਾਂ ਦੇ ਗਲਤ ਸਾਲਾਰਥ ਕਰ ਦਿੰਦੇ ਆ, ਉਹਨੂੰ ਬੇਅਦਬੀ ਦੇ ਤੌਰ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਲਿਆ ਜਾਂਦਾ ਸੀ। ਬਿਲਕੁਲ। ਪਰ ਅੱਜ ਕੱਲ ਜਿਹੜਾ ਆ ਦੇਖੋਗੇ 1978 ਤੋਂ ਬਾਅਦ ਜਿਹੜਾ ਇੱਕ ਕਾਲਾ ਦੌਰ ਪੰਜਾਬ ਦੇ ਵਿੱਚ ਆਇਆ, ਚਾਹੇ ਉਹ ਸਾਕਾ ਨੀਲਾ ਤਾਰਾ ਦੀ ਆਪਾਂ 1984 ਦੀ ਗੱਲ ਕਰੀਏ, ਉੱਥੋਂ ਮੁੱਢ ਵੱਜ ਗਿਆ ਸੀ ਜੀ। ਇਸ ਕਰਕੇ ਬੜਾ ਇੱਕ ਖਤਰਨਾਕ ਦੌਰ ਆ ਕਿ ਜੇ ਸ਼ਾਇਦ ਉਹਨਾਂ ਗੱਲਾਂ ਦੇ ਉੱਤੇ ਉਹੀ ਚੀਜ਼ਾਂ ਜਿਹੜੀਆਂ ਆ ਦੁਬਾਰਾ ਤੋਂ ਦੁਹਰਾਈਆਂ ਜਾਣੀਆਂ, ਪਰ ਨੋ ਡਾਊਟ ਕਿ ਸ਼ਾਇਦ ਜਿੰਨੇ ਵੀ ਆਪਣੇ ਵੀਰ ਦੇਖ ਰਹੇ ਹੋਣਗੇ ਕਿ ਜਿਹੜਾ ਇਹ ਸਾਡਾ ਜੋ ਕੁਝ ਹੋ ਰਿਹਾ ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਚੀਜ਼ਾਂ ਲੱਗਦੀਆਂ, ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਤੇ ਚਾਹੇ ਸਿੱਖ ਆ। ਪੰਜਾਬ ਦੇ ਵਿੱਚ ਹਰ ਕੋਈ ਬੰਦਾ ਜਿਹੜਾ ਹੈ ਇੱਕ ਦੂਜੇ ਦੇ ਇਸ਼ਟ ਦੀ ਪ੍ਰਸ਼ੰਸਾ ਕਰਦਾ, ਉਹਦੀ ਇੱਜ਼ਤ ਕਰਦਾ, ਉਹਦੀ ਪਵਿੱਤਰਤਾ ਦਾ ਖਿਆਲ ਰੱਖਦਾ। ਤੁਸੀਂ ਆਜ਼ਾਦੀ ਵੇਲੇ ਦੀ ਗੱਲ ਦੇਖ ਲਓ ਵੀ ਬੜੇ ਵਧੀਆ ਰਹਿੰਦੇ ਸੀ, ਉਹ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਸੀ। ਕੁਰਾਨ ਦੀ ਕਦੀ ਕੋਈ ਗੱਲ ਸੁਣੀ ਸੀ? ਉਹਦੀ ਈਦ ਦੇ ਵਿੱਚ ਵੀ ਜਾਣੀ ਆਪਣੇ ਸਿਆਣੇ ਜਿਹੜੇ ਬਾਬੇ ਪੜਦਾਦੇ ਦੱਸਦੇ ਰਹੇ ਆ ਕਿ ਸਾਨੂੰ ਕੋਈ ਹੈ ਹੀ ਨਹੀਂ ਸੀ, ਅਸੀਂ ਉਹਨਾਂ ਦੇ ਮੇਲਿਆਂ 'ਚ ਜਾਈਦਾ ਸੀ, ਉਹ ਸਾਡੇ ਗੁਰਪੁਰਬ ਦੇ ਉੱਤੇ ਆਉਂਦੇ ਸੀ, ਕੋਈ ਕਿੱਦਾਂ। ਪਰ ਏਦਾਂ ਦਾ ਫਲੂਹਾ ਇੱਕ ਸਿੱਟਿਆ ਗਿਆ ਕਿ ਭਰਾ ਦਾ ਬੈਰੀ ਹੋ ਗਿਆ ਕਿ ਇੱਕ ਕੰਧ ਸਾਂਝੀ ਆ, ਇੱਧਰਲੇ ਪਾਸੇ ਮੁਸਲਮਾਨ ਰਹਿੰਦਾ, ਇੱਧਰ ਹਿੰਦੂ ਰਹਿੰਦਾ ਜਾਂ ਸਿੱਖ ਰਹਿੰਦਾ, ਉਹ ਏਦਾਂ ਦਾ ਉਹ ਵੀ ਧਾਰਮਿਕ ਗ੍ਰੰਥਾਂ ਤੋਂ ਸ਼ੁਰੂ ਕੀਤਾ ਗਿਆ। ਬਿਲਕੁਲ। ਇਹ ਇਸ ਕਰਕੇ ਇਹਨੂੰ ਬੜਾ ਇੱਕ ਸੀਰੀਅਸ ਲੈਣ ਦੀ ਲੋੜ ਆ, ਖਾਸ ਤੌਰ ਦੇ ਉੱਤੇ 2015 ਤੋਂ ਜਿਹੜੀਆਂ ਇਹ ਘਟਨਾਵਾਂ ਸ਼ੁਰੂ ਹੋਈਆਂ, ਉਦੋਂ ਵੀ 2017 ਕਿਉਂਕਿ ਮੁੱਢ ਦੇ ਵਿੱਚ ਹੀ ਹੋਣੀਆਂ ਸੀਗੀਆਂ ਸ਼ੁਰੂ ਦੇ ਵਿੱਚ, ਉਹਨੂੰ ਵੀ ਸਾਲ ਪਹਿਲਾਂ ਦੀ ਰੱਖ ਲਈ ਜੇ ਆਪਾਂ ਗੱਲ। 1 ਸਾਲ ਪਹਿਲਾਂ ਬੇਅਦਬੀ ਹੁੰਦੀ ਆ ਜਵਾਰ ਸਿੰਘ ਪਿੰਡ ਵਾਲਾ ਤੋਂ ਬਾਅਦ, ਫਿਰ ਉਸ ਤੋਂ ਬਾਅਦ ਲਗਾਤਾਰ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ 2017 ਦੀਆਂ ਚੋਣਾਂ ਤੱਕ। ਉਹਦੇ ਲਈ 6 ਜਾਂਚ ਦਲ ਹੁਣ ਤੱਕ ਜਿਹੜੇ ਪੰਜਾਬ ਸਰਕਾਰ ਨੇ ਬਣਾਏ ਆ, ਚਾਹੇ ਉਹ CBI ਨੂੰ ਵੀ ਸੌਂਪੀ ਗਈ ਆ, ਪਰ ਬੇਨਤੀਜਾ ਹੀ ਕਹਿ ਲਓ। ਉਸ ਤੋਂ ਬਾਅਦ ਇਹ ਵੀ ਇੱਕ ਹੁੰਦਾ ਕਿ ਬੇਨਤੀਜਾ, ਫਿਰ ਉਸ ਤੋਂ ਬਾਅਦ ਜਦੋਂ ਚੋਣਾਂ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਬੜਾ ਸਖਾਵਾ ਹੋ ਜਾਂਦਾ ਮਾਹੌਲ। ਫਿਰ ਸਾਡੇ ਇਹੀ ਲੀਡਰ ਜਿਹੜੇ ਅੱਜ ਕਹਿੰਦੇ ਆ ਕਿ ਜੀ ਇਹ ਤਾਂ ਸਾਡੀਆਂ ਭਾਵਨਾਵਾਂ ਦੇ ਉੱਤੇ ਸੱਟ ਲੱਗ ਗਈ ਆ, ਕਿ ਸੱਟ ਲੱਗ ਗਈ, ਤੇ ਫਿਰ ਬਾਅਦ ਦੇ ਵਿੱਚ ਉਹਦੇ ਉੱਤੇ ਕੋਈ ਫੇਰ ਕਹਿੰਦੇ ਸਾਡੀ ਤਾਂ ਭਾਈਚਾਰਾ ਏਕਾ ਬਹੁਤ ਹੈ। ਹੁਣ ਦੇਖੋ ਕਿ ਇੱਕ ਪਾਸੇ ਤਾਂ ਹਰਮੰਦਰ ਸਾਹਿਬ ਦੇ ਵਿੱਚ ਜੋ ਭਾਣਾ ਵਾਪਰਿਆ, ਤੇ ਦੂਜੇ ਪਾਸੇ ਕਪੂਰਥਲਾ ਦੇ ਕਿਸੇ ਪਿੰਡ ਦੇ ਵਿੱਚ ਏਦਾਂ ਹੋਇਆ, ਪਰ ਨਾਲ ਦੀ ਨਾਲ ਭਗਵਤ ਗੀਤਾ ਦੀ ਵੀ ਬੇਅਦਬੀ ਹੋਈ ਆ ਪੰਜਾਬ ਦੇ ਵਿੱਚ ਹੀ। ਫਿਰ ਉਸ ਤੋਂ ਬਾਅਦ ਸਾਡੇ ਪੁਲਿਸ ਦੇ ਜਿਹੜੇ ਮੁਲਾਜ਼ਮ ਆ, ਮੈਂ ਉਹਨਾਂ ਦੇ ਬਿਆਨ ਦੇਖ ਰਿਹਾ ਸੀ, ਕੁਝ ਲੀਡਰਾਂ ਦੇ ਵੀ ਸੀ, ਇਹ ਜੀ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਇਹ ਤੁਸੀਂ ਕਿੱਦਾਂ ਡਿਸਾਈਡ ਕਰ ਲਿਆ ਕਿ ਹਿੰਦੂ ਸਿੱਖਾਂ ਦੀ ਇਹ ਗੱਲ ਆ? ਅਸਲ ਦੇ ਵਿੱਚ ਕੀ ਹੁੰਦਾ ਕਿ ਪੈਂਤੜਾ ਇਹੀ ਹੁੰਦਾ ਕਿ ਲੋਕਾਂ ਦਾ ਜਿੰਨਾ ਵੀ ਵਰਗੀਕਰਨ ਕੀਤਾ ਜਾਵੇ, ਲੋਕਾਂ ਨੂੰ ਜਿੰਨਾ ਡਿਵਾਈਡ ਕੀਤਾ ਜਾਵੇ, ਲੋਕਾਂ ਦੇ ਵਿੱਚ ਰੋਸ ਪੈਦਾ ਕੀਤਾ ਜਾਵੇ, ਉਹਨੂੰ ਫਿਰ ਕੈਸ਼ ਕਰਨ ਦੇ ਲਈ ਇਹ ਲੋਕ ਸਾਡੇ ਐਡੇ ਜਲੀਲ ਹੋ ਚੁੱਕੇ ਆ। ਪਰ ਇਹਨਾਂ ਦਾ ਜਿਹੜਾ ਸਿਸਟਮ ਆ, ਤਾਣਾ ਬਾਣਾ ਆ, ਚਾਹੇ ਜਾਂਚ ਦਲਾਂ ਦੇ ਉੱਤੇ ਏਡਾ ਇਹਨਾਂ ਦਾ ਕਬਜ਼ਾ ਆ ਕਿ ਇਹ ਕਿੱਡੀ ਕੁ ਵੱਡੀ ਗੱਲ ਆ ਕਿ ਤੁਸੀਂ ਕਿਸੇ ਗੱਲ ਦੇ ਉੱਤੇ ਨਿਕਲ ਹੀ ਨਹੀਂ ਪਾਉਂਦੇ, ਨਤੀਜਾ ਕੋਈ ਨਿਕਲ ਨਹੀਂ ਪਾਉਂਦਾ, ਜਿਹਦੇ ਕਿ ਨਤੀਜੇ ਜਿਹੜੇ ਸਾਡੇ ਕੋਲ ਬੜੇ ਅਗਰੈਸਿਵ ਨਿਕਲਦੇ ਆ, ਜਿਹਦੇ ਸਾਨੂੰ ਫਿਰ ਬਾਅਦ ਦੇ ਵਿੱਚ ਸਫਾਈਆਂ ਦੇਣੀਆਂ ਵੀ ਬਹੁਤ ਔਖੀਆਂ ਹੋ ਜਾਂਦੀਆਂ। ਪਰ ਉਹ ਜੜ ਕਿੱਥੇ ਆ? ਜੜ ਇਸੇ ਕਰਕੇ ਆ ਕਿ ਸਾਡੇ ਜਿਹੜੇ ਜਾਂਚ ਦਲ ਆ ਉਹ ਫੇਲ ਸਾਬਤ ਹੁੰਦੇ ਆ। ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਜੜ ਆ ਉਹ ਜਾਂਚ ਦਲ ਫੇਲ ਸਾਬਤ ਹੁੰਦੇ, ਉਹਦੇ ਵੀ ਮੇਰੇ ਖਿਆਲ ਕਿਤੇ ਨਾ ਕਿਤੇ ਜਿਹੜੀ ਸਾਡੀ ਸਿਆਸਤ ਆ ਉਹ ਭਾਰੂ ਹੁੰਦੀ ਆ। ਜੇਕਰ ਤਾਂ ਪਹਿਲੀ ਗੱਲ ਤਾਂ ਜਾਂਚ ਦਲ ਬਣਾਏ ਨਹੀਂ ਜਾਂਦੇ, ਜੇ ਕੋਈ ਸਿੱਟ ਬਣਾਈ ਜਾਂਦੀ ਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਦੀਆਂ ਰਿਪੋਰਟਾਂ ਨੱਪੀਆਂ ਜਾਂਦੀਆਂ ਜਾਂ ਨਸ਼ਰ ਕੀਤੀਆਂ ਨਹੀਂ ਜਾਂਦੀਆਂ, ਉਹ ਸਾਡੀ ਸਿਆਸਤ ਸਿੱਧਾ ਦਿਖਦਾ ਵੀ ਕਿੱਦਾਂ ਭਾਰੂ ਆ। ਲਸਾੜਾ ਸਾਹਿਬ, ਮੈਂ ਤੁਹਾਡੇ ਵੱਲ ਵਾਪਸ ਆਉਣਾ। ਦਲਜੀਤ ਜੀ ਨੇ ਸਿਆਸਤ ਦੀ ਗੱਲ ਕੀਤੀ ਤਾਂ ਮੈਂ ਪੰਜਾਬ ਦੀ ਸਿਆਸਤ ਵੱਲ ਮੁੜਦਾ ਹੋਇਆ ਸ਼ੁਰੂਆਤ ਕਰਨੀ ਚਾਹੂੰਗਾ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਹੋਣਾ ਤੋਂ, ਕਿਉਂਕਿ ਇਸ ਵਕਤ ਜਿਹੜੀ ਸਭ ਤੋਂ ਤੱਤੀ ਸਭ ਤੋਂ ਗਰਮ ਖਬਰ ਆ ਜਿਸ ਨੇ ਜਿਹੜੀ ਪੰਜਾਬ ਦੀ ਸਿਆਸਤ ਤਰਥੱਲੀ ਮਚਾਤੀ ਆ, ਉਹ ਹੈਗੀ ਆ ਬਿਕਰਮਜੀਤ ਸਿੰਘ ਮਜੀਠੀਆ ਹੋਣਾ ਤੇ ਪਰਚਾ ਹੋਣ ਦੀ। ਕਿਉਂਕਿ ਜਿਹੜੇ ਪੰਜਾਬ ਲੋਕ ਕਾਂਗਰਸ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਨੇ ਜੋ ਪੁਰਾਣੀ ਕਾਂਗਰਸ ਦੀ ਸਰਕਾਰ ਬਣਾਈ ਸੀ ਉਦੋਂ ਕਹਿੰਦੇ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਫਿਰ 4.5 ਸਾਲ ਉਹ ਕਦੀ ਆਪਣੇ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰੇ, ਮਹਿਲਾਂ 'ਚੋਂ ਬਾਹਰ ਨਹੀਂ ਆਏ। ਪਰ ਹੁਣ ਜਿਹੜੀ ਚੰਨੀ ਸਾਹਿਬ ਦੀ ਸਰਕਾਰ ਆਈ, ਉਹਨੇ ਪਰਚਾ ਦਰਜ ਕੀਤਾ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਬੜਾ ਕਹਿ ਲਓ ਕਿ ਇਹ ਗੰਭੀਰ ਜਿਹੜਾ ਦੋਸ਼ ਚੱਕ ਲਿਆ ਉਹਨਾਂ ਨੇ। ਮੈਂ ਤਾਂ ਫਿਲਹਾਲ ਗੰਭੀਰ ਹੀ ਕਹੂੰਗਾ, ਕਿਉਂਕਿ ਹਜੇ ਤਾਂ ਕੋਰਟਾਂ ਦੇ ਵਿੱਚ ਜਾਣਾ ਆ ਇਹ, ਹਜੇ ਤਾਂ FIR ਦਰਜ ਹੋਈ ਆ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਕੀ ਨਹੀਂ ਨਿਕਲਣਾ, ਅੱਜ ਤੱਕ ਤਾਂ ਕਦੀ ਕੁਝ ਨਿਕਲਿਆ ਨਹੀਂ ਹੈਗਾ। ਇਹ ਪਰਚੇ ਅਕਸਰ ਜਿਹੜਾ ਮਾਤਰਾ ਬੰਦਾ ਜਾਂ
ਆਮ ਆਦਮੀ ਆ ਉਹਦਾ ਹੀ ਸਾਰਾ ਨੁਕਸਾਨ ਕਰਦੇ, ਉੱਥੇ ਤਾਂ ਉਹਦੇ ਪਰਿਵਾਰ ਵੀ ਚੱਕ ਲੈ ਜਾਂਦੇ ਆ। ਬਿਲਕੁਲ। ਖੈਰ ਇਸ ਵਿਸ਼ੇ ਤੇ ਆਉਣ ਤੋਂ ਪਹਿਲਾਂ ਜਿਹੜਾ ਪਹਿਲਾ ਵਿਸ਼ਾ ਦਲਜੀਤ ਜੀ ਦੇ ਨਾਲ ਤੁਸੀਂ ਸਾਂਝਾ ਕਰਦੇ ਪਏ ਸੀਗੇ, ਇਸ ਬੇਅਦਬੀਆਂ ਦੇ ਵਿੱਚੋਂ ਅਸਲ 'ਚ ਜਿਹੜੇ ਕਾਰੇ ਕਰਦੇ ਨੇ ਬੇਅਦਬੀਆਂ ਦੇ, ਇਕੱਲਾ ਸਿੱਖੀਜ਼ਮ ਦੇ ਵਿੱਚ ਨਹੀਂ ਹੋ ਰਿਹਾ, ਉਧਰ ਕੁਰਾਨ ਸ਼ਰੀਫ ਦੀ ਵੀ ਬੇਅਦਬੀ ਹੋ ਰਹੀ ਹੈ ਤੇ ਉਧਰ ਕ੍ਰਿਸਚਨ ਭਾਈਚਾਰੇ 'ਚ ਵੀ ਬੇਅਦਬੀ ਹੋ ਰਹੀ ਆ। ਉਹਨਾਂ ਦੀ ਤਾਂ ਕਹਿ ਲਓ ਕਿ ਬਿਲਡਿੰਗਾਂ ਤੱਕ ਵੀ ਭੰਨ ਦਿੱਤੀਆਂ ਗਈਆਂ ਆ। ਦਲਜੀਤ ਨੇ ਕਾਫੀ ਵਧੀਆ ਢੰਗ ਦੇ ਨਾਲ ਇੱਥੇ ਤਬਸਰਾ ਕੀਤਾ। ਮੈਂ ਸਿਰਫ 1 ਮਿੰਟ ਦੇ ਵਿੱਚ ਆਪਣੀ ਇੱਕ ਰਾਏ ਜ਼ਰੂਰ ਇਹਦੇ ਵਿੱਚ ਦੇਣਾ ਚਾਹੁੰਦਾ ਆ ਜੀ। ਰਾਏ ਮੇਰੀ ਇਹੀ ਆ ਕਿ ਜਿਸ ਤਰ੍ਹਾਂ ਦਲਜੀਤ ਜੀ ਨੇ ਕਿਹਾ ਨਾ ਕਿ ਵੋਟਾਂ ਤੋਂ ਪਹਿਲਾਂ ਹੀ ਇਹ ਸਰਗਰਮੀ ਬਹੁਤ ਉੱਠਦੀ ਆ ਕਿ ਖਰੇ ਇਹ ਤੋਂ ਬਗੈਰ ਸਾਡਾ ਕਹਿ ਲਓ ਕਿ ਚੱਕੀ ਚੱਲਣੀ ਨਹੀਂ ਹੈ, ਪੂਰੇ ਕਹਿ ਲਓ ਕਿ ਘੁੰਮਣੇ ਨਹੀਂ ਹੈਗੇ। ਘੁੰਮਣੇ ਨਹੀਂ, ਬਿਲਕੁਲ ਮੈਂ ਸਹਿਮਤ ਇਹਨਾਂ ਦੇ ਨਾਲ। ਇਹਦੇ ਵਿੱਚ ਜਿਹੜੀ ਪੰਜਾਬ ਦੀ ਲੁਕਾਈ ਆ, ਮੈਂ ਆਪਣੇ ਵੱਲੋਂ ਨਿੱਜੀ ਸਲਾਹ ਇਹੀ ਦੇਣਾ ਚਾਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਨਾ ਜ਼ਾਬਤੇ 'ਚ ਰਹਿ ਕੇ ਨਾ ਸਮਝ ਤੋਂ ਕੰਮ ਲੈਣਾ ਪੈਣਾ ਆ। ਲੋਕ ਭੀੜ ਦਾ ਹਿੱਸਾ ਨਾ ਬਣੋ। ਅਗਰ ਜਿੱਥੇ ਮੈਂ ਇਹਦੀ ਗੱਲ ਕਰਨਾ ਚਾਹੁੰਦਾ ਆ ਜੀ, ਗੁਟਕਾ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਪਾੜਨ ਦੀ ਘਟਨਾ ਪਹਿਲਾਂ ਹੋਈ ਆ, ਚਲੋ ਉਹ ਫੜ ਲਿਆ ਗਿਆ। ਫਿਰ ਆਹ ਵਾਲਾ ਜਿਹੜਾ ਸ਼ਖਸ ਮਾਰਕਟਾਈ ਤੋਂ ਬਾਅਦ ਮਾਰ ਦਿੱਤਾ ਜਾਂਦਾ ਆ ਜੀ, ਇਹਦਾ ਹਜੇ ਕੁਝ ਨਹੀਂ ਪਤਾ ਵੀ ਕੌਣ ਆ, ਕੱਖ ਨਹੀਂ ਪਤਾ ਹੈਗਾ। ਫਿਰ ਕਪੂਰਥਲੇ ਦੇ ਵਿੱਚ ਵੀ ਘਟਨਾ ਹੋ ਜਾਂਦੀ ਆ ਜੀ। ਅਗਰ ਮੇਰਾ ਇਹ ਵਿਚਾਰ ਆ ਕਿ ਆਉਂਦੇ ਦਿਨਾਂ ਦੇ ਵਿੱਚ ਜੀ 2-3 ਇਹੋ ਜਿਹੀਆਂ ਘਟਨਾਵਾਂ ਹੋ ਜਾਣ ਤੇ ਉਹਨਾਂ ਦੇ ਵਿੱਚ 2 ਹੋ ਜਾਣ ਮੌਤਾਂ, ਤਾਂ ਕੇਂਦਰ ਕੋਲ ਇੱਕ ਬਹੁਤ ਹੀ ਵਧੀਆ ਬਹਾਨਾ ਆ ਜਿਹੜਾ ਅਕਸਰ ਪੰਜਾਬ ਤੇ ਥੋਪਿਆ ਗਿਆ। ਇਹ ਸੱਚਾਈ ਆ ਕਿ ਪੰਜਾਬ ਸਰਕਾਰ, ਸੂਬਾ ਸਰਕਾਰ ਪ੍ਰਸ਼ਾਸਨ ਦੇਣ ਦੇ ਵਿੱਚ ਫੇਲ ਆ, ਇੱਥੇ ਐਮਰਜੈਂਸੀ ਲਗਾ ਦਿਓ। ਤੇ ਦਲਜੀਤ ਸਿੰਘ ਵੀ ਸ਼ਾਇਦ ਮੇਰੇ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਐਮਰਜੈਂਸੀ ਦੇ ਵਿੱਚ ਫਿਰ ਪੰਜਾਬ ਦਾ ਕੀ ਨੁਕਸਾਨ ਹੁੰਦਾ, ਉੱਥੇ ਕੇਂਦਰ ਦੇ ਕੀ ਇਰਾਦੇ ਹੁੰਦੇ ਆ, ਉਹ ਬਹੁਤ ਜ਼ਿਆਦਾ ਸਫਾਈ ਦੇ ਨਾਲ ਫਿਰ ਉੱਥੇ ਚੱਲੇਗਾ। ਸੋ ਲਕਾਈ ਨੂੰ ਇਹੀ ਆ ਕਿ ਭਾਵਨਾਵਾਂ ਜ਼ਰੂਰ ਭੜਕੀਆਂ ਹੋਈਆਂ ਨੇ ਕਿਉਂਕਿ ਇਨਸਾਫ ਨਹੀਂ ਮਿਲੇ। ਜੀ ਤਾਂ ਕਰਦਾ ਕਿ ਉੱਥੇ ਸਾਰਾ ਕੁਝ ਲੀਰੋ ਲੀਰੋ ਕਰ ਦੋ ਜਦੋਂ ਸਾਹਮਣੇ ਚੀਜ਼ ਆਉਂਦੀ ਆ, ਪਰ ਰੁਕੋ, ਸੋਚੋ, ਇਹ ਸਾਜ਼ਿਸ਼ਾਂ ਦਾ ਹਿੱਸਾ ਆ। ਤੇ ਹੁਣ ਤੁਹਾਡੇ ਆਉਣੇ ਆ FIR ਵਾਲੇ ਮੁੱਦੇ ਦੇ ਉੱਪਰ। ਇਹ ਵੀ ਇੱਕ ਦੂਸਰਾ ਮੁੱਦਾ ਆ FIR ਵਾਲਾ, ਪਰ ਪਹਿਲੇ ਦੇ ਉੱਪਰ ਠੱਲ ਪਾਉਣ ਲਈ ਦੂਸਰਾ ਮੁੱਦਾ ਸਰਕਾਰਾਂ ਅਕਸਰ ਚਾੜ ਦਿੰਦੀਆਂ, ਚਾਹੇ ਉਹ ਸੂਬਾ ਸਰਕਾਰ ਦੇ ਚਾਹੇ ਉਹ ਕੇਂਦਰ ਸਰਕਾਰ ਹੈ। ਚਲੋ ਹੁਣ ਜੇ ਆ ਹੀ ਗਿਆ ਤਾਂ ਪਹਿਲਾਂ ਆਪਾਂ ਨੂੰ ਇਹ ਗੱਲ ਜ਼ਰੂਰ ਮੰਨ ਲੈਣੀ ਚਾਹੀਦੀ ਹੈ ਕਿ ਜਿੱਦਣ ਦੀ FIR ਦਾ ਮੁੱਦਾ ਆਇਆ ਨਾ, ਇਹ ਸਾਡਾ ਬੇਅਦਬੀ ਵਾਲਾ ਮੁੱਦਾ ਮੈਨੂੰ ਲੱਗਦਾ ਘੱਟ ਤੋਂ ਘੱਟ 70% ਦਿਮਾਗਾਂ ਚੋਂ ਨਿਕਲ ਗਿਆ। ਇਹ ਸਾਡੀ ਰਾਜਨੀਤੀ ਦੇ ਵਿੱਚ ਬੜੀ ਪ੍ਰਚਲਿਤ ਹੈ ਕਿ ਜਦੋਂ ਇੱਕ ਲਾਈਨ ਛੋਟੀ ਕਰਨੀ ਹੋਵੇ ਤਾਂ ਉਹਦੇ ਨਾਲ ਜਿਹੜੀ ਦੂਜੀ ਲਾਈਨ ਹੈ ਉਹ ਵੱਡੀ ਖਿੱਚ ਦੋ ਤੇ ਛੋਟੀ ਲਾਈਨ ਵੱਲੋਂ ਜਿਹੜਾ ਆ ਧਿਆਨ ਆਟੋਮੈਟਿਕਲੀ ਹਟ ਜਾਂਦਾ। ਜੀ ਬਿਲਕੁਲ। ਇਸ FIR ਦੇ ਸੰਦਰਭ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਨੂੰ 15-20 ਮਿੰਟ ਦੀਆਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਪੈਣੀਆਂ। ਬਿਲਕੁਲ, ਇਹ ਬਹੁਤ ਵੱਡਾ ਮਸਲਾ ਹੈ, ਬਹੁਤ ਸਾਰੇ ਸਵਾਲ ਬਣਦੇ ਤੇ ਮੈਨੂੰ ਲੱਗਦਾ ਕਿ ਆਪਾਂ ਨਿੱਠ ਕੇ ਚਰਚਾ ਕਰੀਏ ਇਹਦੇ ਤੇ। ਜੀ ਬਿਲਕੁਲ। ਇਹਦੇ ਵਿੱਚ ਮੈਨੂੰ ਦਲਜੀਤ ਜੀ ਦੀ ਵੀ ਕਹਿ ਲਓ ਕਿ ਸੀਨੀਅਰ ਸਾਡੇ ਟਿੱਪਣੀਕਾਰ ਨੇ, ਲੋੜ ਪਏਗੀ ਇਹਨਾਂ ਦੀ ਵੀ ਸਲਾਹਾਂ ਦੀ। ਕੁਝ ਹਿੱਸੇ ਮੈਂ ਚੱਕਦਾ ਤੇ ਕੁਝ ਦਲਜੀਤ ਜੀ ਵੀ ਨਾਲ ਮੇਰਾ ਹੱਥ ਜ਼ਰੂਰ ਵਰਤਾਉਂਦੇ ਜਾਣ। ਮੈਂ ਮਜੀਠੀਆ ਪਰਿਵਾਰ ਦੇ ਪਿਛੋਕੜ ਤੋਂ ਸ਼ੁਰੂਆਤ ਕਰਦਾ, 2 ਮਿੰਟ ਲਵਾਂਗਾ। ਬਿਲਕੁਲ। ਦਰਸ਼ਕਾਂ ਨੂੰ ਪਤਾ ਹੈ ਕਿ ਜਿਹੜਾ ਬਿਕਰਮ ਸਿੰਘ ਮਜੀਠੀ ਦਾ ਪਰਿਵਾਰ ਆ, ਇਹਨਾਂ ਦਾ ਜਿਹੜਾ ਪਿਛੋਕੜ ਹੈ ਬਹੁਤ ਪੁਰਾਣਾ ਆ ਜੀ। ਉਹਦੇ ਵਿੱਚ ਪੁਰਾਣੇ ਪਿਛੋਕੜ ਦਾ ਕੀ ਮਤਲਬ ਹੈ ਕਿ ਇਹ ਸੱਤਾ ਦੇ ਨਾਲ ਵੀ ਜੁੜੇ ਰਹੇ ਆ, ਰਾਜਨੀਤੀ ਨਾਲ ਵੀ ਜੁੜੇ ਰਹੇ ਆ, ਤੇ ਇਹਨਾਂ ਦਾ ਵੈਸੇ ਆਪਣਾ ਔਰਾ ਵੀ ਕਾਫੀ ਰਿਹਾ। ਕਿਉਂਕਿ ਮਹਾਰਾਣਾ ਰਣਜੀਤ ਸਿੰਘ ਦਾ ਟਾਈਮ ਦੇਖ ਲਓ ਤੇ ਚਾਹੇ ਉਧਰ ਅੰਗਰੇਜ਼ਾਂ ਦਾ ਟਾਈਮ ਦੇਖ ਲਓ ਤੇ ਹੁਣ ਅਕਾਲੀਆਂ ਦਾ ਟਾਈਮ ਦੇਖ ਲਓ ਜੀ, ਕਾਫੀ ਵੱਡਾ ਆਪਾਂ ਇੱਕ ਔਰਾ ਕਹਿ ਸਕਦੇ ਆ। ਮੈਂ ਜਲਦੀ ਨਾਲ ਖੁਲਾਸਾ ਕਰਦਾ, ਥੋੜੇ ਜਿਹੇ ਮੈਨੂੰ ਅੰਗਰੇਜ਼ੀ ਦੇ ਸ਼ਬਦ ਵਿੱਚ ਵਰਤਣੇ ਪੈਣੇ ਆ, ਵੈਸੇ ਮੇਰੇ ਅੰਗਰੇਜ਼ੀ ਨਾਲ ਸੰਬੰਧ ਮਾੜੇ ਰਹੇ ਆ ਜੀ। 6ਵੀਂ 'ਚ ਲੱਗੀ, 10ਵੀਂ ਸਮਝ ਲੱਗੀ ਤੇ ਜਦੋਂ ਸਕੂਲ ਖਤਮ ਹੋ ਗਿਆ ਸੀਗਾ। ਤੇ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਆ ਜੀ, ਉਹ ਸੀਗੇ ਆਪਣੇ ਕੋਲ ਸੁੰਦਰ ਸਿੰਘ ਮਜੀਠੀਆ। ਮੈਂ ਦੱਸਦਾ ਕਿ ਉਹ SGPC ਦੇ ਪਹਿਲੇ ਪ੍ਰਧਾਨ ਸੀਗੇ, ਹੁਣ ਜਾਨੀ 101 ਸਾਲ ਪੂਰੇ ਹੋ ਗਏ ਜੀ, ਠੀਕ ਹੈ ਜੀ। ਤੇ 1937 ਦੇ ਵਿੱਚ ਪੰਜਾਬ ਦੇ ਜਿਹੜੇ ਪ੍ਰੀਮੀਅਰ ਸੀਗੇ, ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਆ ਜੀ, ਇਹਨਾਂ ਦੇ ਪਰਿਵਾਰ ਦੀ ਉਹਨਾਂ ਨਾਲ ਬਹੁਤ ਨੇੜਤਾ ਸੀਗੀ ਜੀ, ਠੀਕ ਹੈ ਜੀ। ਤੇ ਆਪਾਂ ਮਹਾਰਾਣਾ ਰਣਜੀਤ ਸਿੰਘ ਦੇ ਰਾਜਕਾਲ ਦੀ ਗੱਲ ਕਰਦੇ, ਜਿਹੜਾ 1801 ਤੋਂ ਲੈ ਕੇ 1839 ਤੱਕ ਸੀਗਾ, ਇਹਨਾਂ ਦੇ ਪਰਿਵਾਰ ਦੀ ਉਹਦੇ ਵਿੱਚ ਵੀ ਸ਼ਮੂਲੀਅਤ ਰਹੀ ਆ ਜੀ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦਾ ਜਿਹੜਾ ਗ੍ਰੈਂਡਫਾਦਰ ਸੁਰਜੀਤ ਸਿੰਘ ਮਜੀਠੀਆ, ਅਗਰ ਮੈਂ ਸਹੀ ਹੋਵਾਂ ਜੀ, 1952 ਤੇ 1957 'ਚ ਪਾਰਲੀਮੈਂਟੇਰੀਅਨ ਚੁਣੇ ਗਏ ਸੀਗੇ ਜੀ। ਸ਼ਾਇਦ ਬਹੁਤੇ ਸਾਡੇ ਜਿਹੜੇ ਦਰਸ਼ਕ ਇਹ ਨਾ ਜਾਣਦੇ ਹੋਣ, ਤੇ ਜੇ ਮੈਂ ਥੋੜ੍ਹਾ ਹੋਰ ਇਹਨੂੰ ਗਾਹਾਂ ਵਧਾ ਦੇਵਾਂ ਤਾਂ ਨਹਿਰੂ ਦੀ ਪਾਰਲੀਮੈਂਟ ਦੇ ਵਿੱਚ ਬਤੌਰ ਇਹ ਡਿਪਟੀ ਡਿਫੈਂਸ ਮਿਨਿਸਟਰਸ ਰਹੇ ਸਤਿਆਜੀਤ ਸਿੰਘ। ਹਾਂਜੀ। ਸੋ ਯਾਨੀ ਪਰਿਵਾਰ ਦਾ ਐਡਾ ਵੱਡਾ ਔਰਾ ਕਿਹਾ ਜਾ ਸਕਦਾ। ਹੁਣ ਮੈਂ ਜਲਦੀ ਦੇ ਨਾਲ ਆਉਣਾ, ਇਹਨਾਂ ਦਾ ਜਿਹੜਾ ਗ੍ਰੇਟ ਫਾਦਰ ਸੀਗਾ ਸੁੰਦਰ ਸਿੰਘ ਜੀ, ਇੱਕ ਪਾਸੇ ਖਾਲਸਾ ਕਾਲਜ ਦੀ ਬਿਲਡਿੰਗ ਚੱਕੋ, ਉਹਦਾ ਇਤਿਹਾਸ ਚੱਕੋ, ਤੇ ਇਹ ਸੁੰਦਰ ਸਿੰਘ ਚੱਕੋ, ਤੁਸੀਂ ਇਹਨਾਂ ਨੂੰ ਵੱਖ ਨਹੀਂ ਕਰ ਸਕਦੇ ਜੀ।
ਜੇ ਉਹ ਸਾਹ ਆ ਤੇ ਉਹ ਸਰੀਰ ਆ। ਸੋ ਇਹਨਾਂ ਦਾ ਉਹਦੇ ਵਿੱਚ ਵੀ ਬਹੁਤ ਯੋਗਦਾਨ ਰਿਹਾ ਆ। ਤੇ ਜੇ ਹੁਣ ਆਪਾਂ ਕਰੀਏ ਗਾਂ ਗੱਲ ਤੋਰਦੇ ਆ ਬ੍ਰਿਟਿਸ਼ ਦੀ, ਆਪਾਂ ਅਕਸਰ ਇਹ ਦਰਸ਼ਕਾਂ ਦੇ ਵਿੱਚ ਇੱਕ ਰਾਏ ਬਣੀ ਹੋਈ ਆ ਕਿ ਮਜੀਠੀਆ ਪਰਿਵਾਰ ਨੇ ਗਦਾਰੀਆਂ ਕੀਤੀਆਂ, ਮੌਤਾਂ ਕਰਵਾਤੀਆਂ, ਜੇ ਕਰਵਾਤਾ ਉਹ ਕਰਵਾਤਾ। ਪਰ ਇਹਦੇ ਵਿੱਚ ਇੱਕ ਇਹ ਵੀ ਫੈਕਟਰ ਹੈਗਾ ਆ ਕਿ ਇਹਨਾਂ ਦੀ ਜੇ ਬ੍ਰਿਟਿਸ਼ ਦੇ ਨਾਲ ਨਜ਼ਦੀਕੀਆਂ ਰਹੀਆਂ ਆ ਸੁੰਦਰ ਸਿੰਘ ਉਹਨਾਂ ਦੀਆਂ ਜੀ, ਤਾਂ ਇਹਨਾਂ ਨੇ ਉਹਨਾਂ ਨਜ਼ਦੀਕੀਆਂ ਦਾ ਕੁਝ ਫਾਇਦਾ ਵੀ ਲਿਆ ਕਿ ਸਿੱਖਾਂ ਨੂੰ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜੇ ਮੁਸ਼ਕਲਾਂ 'ਚ ਫਸਦੇ ਆ ਕੁਝ ਰਹਿਤਾਂ ਉਹਨਾਂ ਤੋਂ ਮਿਲਦੀਆਂ ਰਹਿਣ, ਉਹਨਾਂ ਦੇ ਹੱਕ ਦੀ ਵੀ ਗੱਲ ਇਹ ਕਰਦੇ ਰਹੇ ਆ ਜੀ। ਸੋ ਇਹਨਾਂ ਦੇ ਇਹ ਕਹਿ ਲਓ ਕਿ ਪਲੱਸ ਬਣ ਜਾਂਦੇ ਆ। ਤੇ ਹੁਣ ਗੱਲ ਕਰਦੇ ਆ ਪਰਿਵਾਰ ਜਿਹੜਾ 1984 ਦੇ ਵਿੱਚ ਤਕਰੀਬਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਜੁੜਿਆ ਤੇ 2007 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਚੋਣ ਲੜਦੇ ਆ ਤੇ ਇਹ ਜਿੱਤ ਵੀ ਜਾਂਦੇ ਆ। ਇਹਦਾ ਮਤਲਬ ਇਹ ਹੋਇਆ ਕਿ ਉਸ ਸਮੇਂ ਜਿਹੜਾ ਲੀਡਰ ਆਦੇਸ਼ ਪ੍ਰਤਾਪ ਸਿੰਘ ਕੈਰੋ ਸੀ ਉਹ ਵੀ ਕੋਈ ਛੋਟੀ ਮੋਟੀ ਹਸਤੀ ਨਹੀਂ ਸੀਗੀ, ਮਾਝੇ ਦੇ ਵਿੱਚ ਉਹਦਾ ਨਾਂ ਸੀ। ਪਰ ਬਿਕਰਮ ਦੇ ਆਉਣ ਦੇ ਨਾਲ ਸ਼ਾਇਦ ਉਹਦੀ ਉਨੀ ਚੜ੍ਹਤ ਮਚੀ ਨਹੀਂ ਜਿੰਨਾ ਇਹ ਅੰਗਰੇਜ਼ੀ ਕਹਿੰਦੇ ਹੁੰਦੇ ਕ੍ਰੈਡਿਟ ਲੈ ਗਏ ਜੀ। ਸੋ ਇਹਦੇ ਨਾਲ ਯੂਥ ਵੀ ਜੁੜਿਆ ਮਜੀਠੀਏ ਦੇ ਨਾਲ। ਪਰ ਜਿਹੜਾ ਇਹ FIR ਹੁਣ ਦਰਜ ਹੋਈ ਆ ਇਹਦਾ ਦੋਸ਼ ਹੁਣ ਕੱਲਾ ਕਾਂਗਰਸ ਹਾਈ ਕਮਾਂਡ ਦੇ ਉੱਪਰ ਜਾਂ ਬਾਕੀਆਂ ਤੇ ਨਾ ਲਾਓ ਜੀ, ਉਹ ਆਪਾਂ ਕੱਲੀ ਟਿੱਪਣੀ ਦੇ ਵਿੱਚ ਖੋਲਦੇ ਚੱਲਾਂਗੇ। ਦੋਸ਼ ਅਕਾਲੀ ਸਰਕਾਰ ਦੇ ਟਾਈਮ 'ਚ ਲੱਗੇ ਸੀ ਜਦੋਂ ਇਹਨਾਂ ਦੀ ਸਰਕਾਰ ਸੀਗੀ। ਜੇ ਉਦੋਂ ਹੀ ਇਹ ਚੀਜ਼ ਨੂੰ ਨਜਿੱਠਿਆ ਹੁੰਦਾ ਨਾ ਵੱਡੇ ਬਾਦਲਾਂ ਹੋਣਾ ਨਾਲ ਤਾਂ ਅੱਜ ਆਹ ਦਿਨ ਨਾ ਦੇਖਣੇ। ਬਿਲਕੁਲ ਲਸਾੜਾ ਸਾਹਿਬ, ਤੁਸੀਂ ਗੱਲ ਕੀਤੀ FIR ਦੀ, ਮੈਂ ਦਲਜੀਤ ਜੀ ਕੋਲ ਉਹੀ ਸਵਾਲ ਲੈ ਕੇ ਚੱਲੂੰਗਾ ਦਲਜੀਤ ਜੀ ਕਿ ਜਿਸ ਤਰੀਕੇ ਨਾਲ ਲਸਾੜਾ ਸਾਹਿਬ ਨੇ ਬਿਕਰਮਜੀਤ ਸਿੰਘ ਮਜੀਠੀਆ ਹੁਣਾਂ ਦੇ ਪਰਿਵਾਰ ਦਾ ਪਿਛੋਕੜ ਦੱਸਿਆ, ਪਰ ਜੇ ਆਪਾਂ ਇਸ ਕੇਸ ਵੱਲ ਵਾਪਸ ਆਈਏ ਤੇ ਕੇਸ ਬਹੁਤ ਸਾਲ ਪੁਰਾਣਾ ਆ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਹੁਣਾਂ ਦਾ ਨਾਮ ਬਹੁਤ ਸਾਲ ਪੁਰਾਣਾ ਆਉਂਦਾ ਰਿਹਾ। ਪਰ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਦੋਸ਼ੀ ਹੋਣਗੇ ਮੈਂ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਸੁੱਟੂੰਗਾ। ਪਰ ਹੁਣ ਜੇ ਕੈਪਟਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹ ਗੱਲ ਇਸ FIR ਤੇ ਇਹ ਕਿਹਾ ਕਿ ਮੈਂ ਮੁੱਖ ਮੰਤਰੀ ਰਿਹਾ, ਮੈਨੂੰ ਪਤਾ ਇਹਦੇ ਵਿੱਚ ਕੁਝ ਨਹੀਂ ਨਿਕਲਣਾ। ਪਰ ਜੇ FIR ਦੀ ਗੱਲ ਕਰੀਏ ਤਾਂ ਇਹਨੂੰ 48-49 ਪੇਜਾਂ ਦੀ FIR ਕਿਹਾ ਜਾ ਸਕਦਾ ਤੇ ED ਦੇ ਜਿਹੜੇ ਦੋਸ਼ ਲਾਏ ਗਏ ਆ ਉਹ ਤੋਂ ਬਹੁਤ ਸੀਰੀਅਸ ਧਾਰਾਵਾਂ ਆ। ਤੁਹਾਨੂੰ ਲੱਗਦਾ ਕਿ ਇਹ ਵਾਕਈ ਇਸ FIR 'ਚ ਜਾਂ ਇਸ ਕੇ 'ਚ ਕੁਝ ਨਹੀਂ ਆ, ਇਹ ਸਿਰਫ ਸਿਆਸਤ ਪ੍ਰਭਾਵਿਤ ਆ? ਦੇਖੋ, ਪਹਿਲਾਂ ਜਿੱਦਾਂ ਇਹਨਾਂ ਨੇ ਪਿਛੋਕੜ ਦੱਸਿਆ ਜੀ, ਉਹਨਾਂ ਦੱਸਿਆ ਕਿ ਬਹੁਤ ਇੱਕ ਸ਼ਾਨਾਮਤੀ ਇਤਿਹਾਸ ਹੈ ਇਹਨਾਂ ਦਾ। ਆਪਾਂ ਇਹਨੂੰ ਇਸ ਗੱਲ ਨੂੰ ਡਿਕਲਾਈਨ ਨਹੀਂ ਕਰ ਸਕਦੇ ਕਿ ਡਿਫੈਂਸ ਮਿਨਿਸਟਰੀ ਇਹਨਾਂ ਦੇ ਕੋਲ ਰਹੀ ਆ ਤੇ ਇਹਨਾਂ ਦੇ ਦਾਦਾ ਰੈਵਨਿਊ ਮਿਨਿਸਟਰ ਵੀ ਰਹੇ ਆ ਤੇ ਕਾਫੀ ਵਧੀਆ ਇਹਨਾਂ ਦੀ ਫੈਮਿਲੀ ਜਿਹੜੀ ਆ ਰਹੀ ਆ। ਪਰ ਗੱਲ ਇਹ ਤੋਂ ਨਹੀਂ ਆਪਾਂ ਹੁੰਦੀ, ਗੱਲ ਇਹ ਆ ਕਿ ਅਸਲ ਦੇ ਵਿੱਚ ਮਜੀਠੀਏ ਦੇ ਕੋਲ ਗੁਣ ਹੀ ਇਹ ਆ ਕਿ ਇਹ ਉਸ ਪਰਿਵਾਰ ਦੇ ਵਿੱਚ ਜੰਮਿਆ। ਜੇ ਇਹਦੇ ਵਿੱਚ ਹੋਰ ਦੇਖੀਏ ਕਾਬਲੀਅਤ, ਉਹ ਮੈਨੂੰ ਲੱਗਦਾ ਵੀ ਐਡੇ ਵਧੀਆ, ਜਾਨੀ ਜੇ ਇਹਦੇ ਇਤਿਹਾਸ ਕੱਢ ਕੇ ਦੇਖੋ ਵੀ ਬਹੁਤ ਵਧੀਆ ਸਕੂਲਾਂ ਦੇ ਵਿੱਚ ਪੜ੍ਹਿਆ। ਪਰ ਅੰਗਰੇਜ਼ੀ ਚੱਕ ਲਓ, ਇਹਦੀ ਪੰਜਾਬੀ ਚੱਕ ਲਓ, ਹਿੰਦੀ ਚੱਕ ਲਓ ਤੇ ਉਹ ਦਰਸ਼ਕ ਸਾਡੇ ਮੁਹਾਰ ਤੇ ਚੈੱਕ ਕਰ ਸਕਦੇ ਆ ਕਿ ਕਿੱਧਰਲੇ ਪਾਸੇ ਇਹ ਨਵਾਂ ਮੁੱਦਾ ਨਵੀਂ ਹੋ ਜਾਣੀ ਅੰਗਰੇਜ਼ੀ ਮੇਰੇ ਵਰਗੀ ਹੈ। ਦੇਖੋ, ਸਭ ਤੋਂ ਵਧੀਆ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਆ, ਮੈਨੂੰ ਲੱਗਦਾ ਵੀ ਉਹ ਵੀ ਸੋਚਦੇ ਹੋਣੇ ਆ। ਇੱਕ ਪਾਸੇ ਰਾਹੁਲ ਗਾਂਧੀ ਹੋਣਾ ਦਾ ਇੱਕ ਸਟੈਂਡਰਡ ਆ, ਉਹਨਾਂ ਦੇ ਬੋਲਣ ਦਾ ਇੱਕ ਢੰਗ ਆ, ਉਧਰੋਂ ਸੁਖਬੀਰ ਬਾਦਲ ਦਾ ਜਾਂ ਇਹਨਾਂ ਦਾ ਜਿਹੜਾ ਆ ਉਹਦੇ ਕੀ ਗੱਲ ਹੈਗੀ ਕਿ ਉਹ ਤੁਸੀਂ ਆਪ ਦੇਖ ਸਕਦੇ। ਕੈਪਟਨ ਅਮਰਿੰਦਰ ਸਿੰਘ ਜੇ ਪੜ੍ਹੇ ਦਿਸਦੇ ਆ, ਕਾਫੀ ਵਧੀਆ ਇਹਨਾਂ ਦੀ ਕੁਆਲੀਫਿਕੇਸ਼ਨ ਹੈ। 2007 ਦੇ ਵਿੱਚ MLA ਬਣਦਾ ਜੀ। ਇਹ ਪਹਿਲਾਂ ਇਦਾਂ ਦਾ ਕੀ ਇਹਨੇ ਇਦਾਂ ਦੀ ਕੋਈ ਇਹਦੇ ਕੋਈ ਜੜੀ ਬੂਟੀ ਸੀ ਵੀ ਪਹਿਲਾਂ ਹੀ ਮਿਨਿਸਟਰ ਬਣਾਤਾ ਪਹਿਲੀ ਵਾਰੀ ਜਿੱਤਣ ਦੇ ਵਿੱਚ। ਮਿਨਿਸਟਰੀ ਤਾਂ ਉਸ ਬੰਦੇ ਨੂੰ ਦਿੱਤੀ ਜਾਂਦੀ ਆ ਜਿਹਦੇ ਕੋਲ ਤਜਰਬਾ, ਜਿਹਨੂੰ ਪਤਾ ਆ ਕਿ ਮੈਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ, ਕਿਉਂਕਿ ਮਿਨਿਸਟਰ ਦੇ ਕੋਲ ਆਪਣੇ ਡਿਪਾਰਟਮੈਂਟ ਦੇ ਵਿੱਚ ਫੰਡਾਂ ਦਾ ਹਿਸਾਬ ਕਿਤਾਬ ਕਰਨਾ ਹੁੰਦਾ, ਉਹਨੇ ਸਾਰੀ ਦੇਖ ਰੇਖ ਕਰਨੀ ਹੁੰਦੀ ਆ। ਇੱਕ ਬਹੁਤ ਵੱਡਾ ਡਿਪਾਰਟਮੈਂਟ ਹੁੰਦਾ, ਇਹਦੇ ਕੋਲ ਕੀ ਤਜਰਬਾ ਸੀ ਕਿ ਇਹਨੂੰ ਦਿੱਤਾ ਗਿਆ। ਅਸਲ ਦੇ ਵਿੱਚ ਕੀ ਸੀ ਇਹਦੇ ਕੋਲ ਜੜੀ ਬੂਟੀ ਕਿ ਇਹ ਹਰਸਿਮਰਤ ਕੌਰ ਦਾ ਭਰਾ ਸੀ। ਬਿਲਕੁਲ ਸਿਰਫ ਇਸੇ ਕਰਕੇ ਸੀ ਕਿ ਉਸੇ ਆਧਾਰ ਦੇ ਉੱਤੇ, ਇਸੇ ਕਰਕੇ ਨਹੀਂ, ਸਭ ਤੋਂ ਵੱਡੀ ਪਦਵੀ ਹੈ। ਇੱਕ ਉਹ ਕਹਿੰਦੇ ਹੁੰਦੇ ਨਾ ਸਿਆਣੇ ਕਿ ਸਾਰੀ ਖੁਦਾਈ ਇੱਕ ਤਰਫ, ਜੋਰੂ ਕਾ ਭਾਈ ਇੱਕ ਤਰਫ। ਉਹ ਜਿਹੜੀ ਕਾਬਲੀਅਤ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਚੀਜ਼ ਦਾ ਫਾਇਦਾ ਤਾਂ ਹੋਣਾ ਹੀ ਆ ਦਲਜੀਤ ਜੀ। ਪਰ ਨਾਲ ਦੀ ਨਾਲ ਸਾਡੇ ਸਿਆਣੇ ਇੱਕ ਹੋਰ ਵੀ ਗੱਲ ਕਹਿੰਦੇ ਹੁੰਦੇ ਆ ਕਿ ਭੈਣ ਦੇ ਘਰ ਦਾ ਨਹੀਂ ਕਦੀ ਖਾਣਾ ਚਾਹੀਦਾ ਜੀ, ਆਪਣੇ ਘਰ ਦਾ ਹੀ ਖਾਣਾ ਚਾਹੀਦਾ। ਪਰ ਇਹਨਾਂ ਦਾ ਜਿਹੜਾ ਆ, ਜੇ ਦੇਖਿਆ ਜਾਵੇ ਵੀ ਭੈਣ ਦਾ ਘਰ ਵੀ ਅਸਲ ਦੇ ਵਿੱਚ ਜਿੰਨਾ ਜ਼ਿਆਦਾ ਨੁਕਸਾਨ ਇਹਨੇ ਕੀਤਾ। ਤੁਸੀਂ ਦੇਖੋਗੇ ਇੱਕ ਵਾਰੀ NRI ਸੰਮੇਲਨ ਹੋਇਆ ਸੀ ਜਲੰਧਰ ਦੇ ਵਿੱਚ, ਉਹਦੇ ਵਿੱਚ ਬਾਦਲ ਸਾਹਿਬ ਨੇ ਇਹ ਕਿਹਾ ਸੀਗਾ, ਮੋਰੇ ਕੁਹਾੜ ਅਜੀਤ ਸਿੰਘ ਕੁਹਾੜ ਹੁਣ ਰਹੇ ਨਹੀਂ ਇਸ ਦੁਨੀਆ ਦੇ ਵਿੱਚ, ਉਹ ਵੀ ਮੋਰੇ ਬੈਠੇ ਸੀ, ਮਿਨਿਸਟਰ ਸੀ। ਉਹ ਕਹਿੰਦੇ ਵੀ ਆ ਕੁਹਾੜ ਸਾਹਿਬ ਬੈਠੇ ਆ, ਜਿੱਦਾਂ ਬਾਦਲ ਸਾਹਿਬ ਦੱਸਦੇ ਹੁੰਦੇ ਆ ਅਸੀਂ ਕੁਰਬਾਨੀਆਂ ਵਾਲੀ ਪਾਰਟੀ ਦੇ ਵਿੱਚ ਰਹੇ ਆ, ਇਹ ਜੇਲ੍ਹਾਂ ਦੇ ਵਿੱਚ ਰਹੇ ਆ। ਕੁਹਾੜ ਸਾਹਿਬ ਮੋਰੇ ਬੈਠੇ ਆ, ਇਹਨਾਂ ਨੂੰ ਪੁੱਛੋ ਵੀ ਸਾਨੂੰ ਗੰਦ ਦੇ ਵਿੱਚ ਬਿਠਾ ਦਿੱਤਾ ਸੀ, ਗੰਦ ਲਿਆ ਕੇ ਸਾਡੀ ਕੋਠੜੀ ਦੇ ਵਿੱਚ
ਵਿੱਚ ਰੱਖ ਦਿੱਤਾ ਸੀ। ਪਰ ਅੱਜ ਕੱਲ ਦੇ ਜਿਹੜੇ ਬੰਦੇ ਆ ਇਹ ਸਾਡੀਆਂ ਰੋਟੀਆਂ ਖਾ ਲਓ, ਇੱਕ ਤਰ੍ਹਾਂ ਦੀ ਇਹੀ ਕਹਿਣ ਦਾ ਮਤਲਬ ਸੀ ਵੀ ਇਹ ਜਿਹੜੇ ਬੰਦੇ ਆ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ, ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਇਹ ਤਾਂ ਵੈਸੇ ਹੀ ਆ ਜੀ। ਹੁਣ ਇਹਦੇ ਵਿੱਚ ਅੱਗੇ ਜਾਂਦੇ ਆ ਕਿ ਸਭ ਤੋਂ ਪਹਿਲਾਂ ਜਦੋਂ ਜਗਦੀਸ਼ ਭੋਲੇ ਨੇ ਨਾਂ ਇਹਦਾ ਲੈ ਲਿਆ, ਜਦੋਂ ਉਹ ਫੜਿਆ, ਜਗਦੀਸ਼ ਭੋਲੇ ਦਾ ਇਤਿਹਾਸ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ। 1991 ਦੇ ਵਿੱਚ ਏਸ਼ੀਅਨ ਜਿਹੜੀਆਂ ਚੈਂਪੀਅਨਸ਼ਿਪ ਰੈਸਲਿੰਗ ਦੀ ਸੀ ਉਹਦੇ ਵਿੱਚ ਸਿਲਵਰ ਮੈਡਲ ਸੀ, ਉਹਦੇ ਆਧਾਰ ਦੇ ਉੱਤੇ ਉਹਨੂੰ ਜਿਹੜਾ ਅਰਜੁਨ ਅਵਾਰਡ ਵੀ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਉਹਨੂੰ DSP ਪੰਜਾਬ ਪੁਲਿਸ ਦੇ ਵਿੱਚ ਲਾਇਆ ਗਿਆ। ਫਿਰ ਉਸ ਤੋਂ ਬਾਅਦ ਉਹਦਾ 2002 ਤੋਂ ਹੀ ਅਸਲ ਦੇ ਵਿੱਚ ਨਾਤਾ ਸੀ ਡਰੱਗ ਦੇ ਨਾਲ। ਕਿਹੜੀਆਂ ਗੱਲਾਂ ਸੀ ਕਿ ਉਹਨੂੰ ਜਿਹੜਾ ਪਤਾ ਹੀ ਨਹੀਂ ਲੱਗਾ 2013 ਤੱਕ। 2013 ਦੇ ਵਿੱਚ ਜਦੋਂ ਫੜਿਆ ਜਾਂਦਾ, ਉਸ ਤੋਂ ਬਾਅਦ ਉਹਦਾ ਡੈਡੀ ਇੱਕ ਪਟੀਸ਼ਨ ਪਾਉਂਦਾ ਵੀ ਇਹਦੀ CBI ਤੋਂ ਜਾਂਚ ਕਰਾਓ, ਵੀ ਮੇਰੇ ਮੁੰਡੇ ਦਾ ਕੱਲੀ ਇਨਵੋਲਵਮੈਂਟ ਨਹੀਂ, ਇਹਨੂੰ ਫਸਾਇਆ ਜਾ ਰਿਹਾ। ਫਿਰ ਉਸ ਤੋਂ ਬਾਅਦ ਜਿਹੜੇ ਹੁਣ ਸਾਹਮਣੇ ਆਉਂਦੇ, ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦੀ ਸਿੱਟ ਦੀ ਗੱਲ ਜਿੱਦਾਂ ਲਸਾੜਾ ਸਾਹਿਬ ਉਹਨਾਂ ਨੇ ਕੀਤੀ ਹੈ, ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ED ਦੀਆਂ ਜਿਹੜੀਆਂ ਰੰਜਨ ਸਿੰਘ ਉਹਨਾਂ ਦੀ ਰਿਪੋਰਟਸ ਆ, ਉਹਨਾਂ ਦੇ ਵਿੱਚ ਇਹੀ ਗੱਲਾਂ ਹੋਈਆਂ ਆ। ਮੈਂ ਥੋੜੀ ਜਿਹਾ ਤਬਸਰਾ ਕਰ ਦਵਾਂ ਇਸ ਗੱਲ ਦਾ ਕਿ ਜਗਦੀਸ਼ ਸਿੰਘ ਚਾਹਲ ਜਿਹਦੀਆਂ 2 ਫੈਕਟਰੀਆਂ ਸੀ ਬੱਦੀ ਦੇ ਵਿੱਚ, 2 ਫੈਕਟਰੀਆਂ ਸੀ, ਉੱਥੇ ਕੈਮੀਕਲ ਜਿਹੜੇ ਸਬਸਟੈਂਸ ਬਣਦੇ ਸੀ, ਉਹਦੇ ਕੋਲ ਲਾਇਸੈਂਸ ਸੀ, ਜਿਨ੍ਹਾਂ ਕੋਲ ਆਹ ਚਿੱਟਾ ਬਣਦਾ, ਉਹਦੇ ਕੋਲ 2 ਲਾਇਸੈਂਸ ਸੀ। ਉਹਦੇ ਵਿੱਚ ਕਹਿੰਦੇ ਆ ਜਾਨੀ ਜੋ ਉਹਨਾਂ ਦੇ ਬਿਆਨ ਆ, ਹੁਣ ਸੱਚੇ ਆ ਝੂਠੇ ਆ ਇਹ ਨਹੀਂ ਪਤਾ, ਆਪਾਂ ਜਾਨੀ ਇਹਦਾ ਕੋਰਟ ਦਾ ਮਾਮਲਾ ਜਾਂ ਪੁਲਿਸ ਦਾ ਮਾਮਲਾ, ਉਹ ਇਨਵੈਸਟੀਗੇਟ ਕਰਨਗੇ। ਜੋ ਰਿਪੋਰਟ ਦੇ ਵਿੱਚ ਜੋ ਬਿਆਨ ਆ ਉਹਦੇ ਵਿੱਚ ਭੋਲਾ ਇਹ ਕਹਿੰਦਾ ਕਿ ਮੈਨੂੰ ਇਹ ਨਹੀਂ ਸੱਤੇ ਦੇ ਨਾਲ ਤੇ ਮੈਨੂੰ ਪਿੰਦੀ ਦੇ ਨਾਲ ਮਿਲਾਇਆ, ਮੈਨੂੰ ਇਹੀ ਜਾਨੀ ਮਾਸਟਰ ਪਿੰਨ ਸੀ ਸਾਡਾ, ਇਹ ਨਹੀਂ ਸਾਨੂੰ ਬਿੱਟੂ ਔਲਖ ਜਿਹੜਾ ਆ, ਤੇ ਚਾਲ ਦੀਆਂ ਫੈਕਟਰੀਜ਼ ਹੁੰਦੀਆਂ ਸੀ। ਤੇ ਉਹ ਚਾਲ ਨੂੰ ਕਿਹਾ ਗਿਆ ਵੀ ਇਹ ਜਿਹੜੇ ਸੱਤਾ ਤੇ ਉਹ ਪਿੰਦੀ ਉੱਥੇ ਦੇ ਕੈਨੇਡਾ ਦੇ ਨਾਗਰਿਕ ਸੀ, ਉਹਨੇ ਮੈਨੂੰ ਕਿਹਾ ਵੀ ਸਾਨੂੰ ਜਿਹੜੀ ਆ ਡਰੱਗ ਜਾਂ ਆਪਣਾ ਉਹ ਜਿਹੜਾ ਕੈਮੀਕਲ ਹੈ ਜਦੋਂ ਡਰੱਗ ਬਣਦੀ ਆ ਮੈਂ ਕੈਨੇਡਾ ਲੈ ਕੇ ਜਾਣਾ। ਚਾਲ ਨੇ ਇਹ ਗੱਲ ਕਹੀ ਕਿ ਨਹੀਂ ਵੀ ਮੈਂ ਇਹ ਦੇਖਦਾ ਵੀ ਇਹ ਕੰਟਰੋਲਡ ਡਰੱਗ ਹੈ। ਕੰਟਰੋਲਡ ਡਰੱਗ ਮੀਨਸ ਕਿ ਇਹਦੀ ਜਿਹੜੀ ਵਿਕਰੀ ਆ ਤੁਸੀਂ ਨਹੀਂ ਕਰ ਸਕਦੇ ਜਾਂ ਕਿਸੇ ਨੂੰ ਦੇ ਨਹੀਂ ਸਕਦੇ, ਇਹਦਾ ਇੱਕ ਕੰਟਰੋਲਡ ਡਰੱਗ ਹੈ। ਪਰ ਉਹ ਤੋਂ ਬਾਅਦ ਇਹਨਾਂ ਦੇ ਮਤਭੇਦ ਵੀ ਹੋਏ ਇਸ ਮਾਮਲੇ 'ਚ, ਉਹ ਵੀ ਦੱਸਦੇ ਆ ਵੀ ਇਹਨੇ ਵਿੱਚ ਸੁਲਝਾਏ ਆ ਤਾਂ ਹੀ ਉਹਦਾ ਨਾਂ ਐਡੀ ਵੱਡੀ। ਹੁਣ ਜਿੱਦਾਂ ਕੈਪਟਨ ਅਮਰਿੰਦਰ ਸਿੰਘ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਬੜੇ ਸਮਝਦਾਰ ਲੀਡਰ ਆ, ਭਾਵੇਂ ਕਿ ਇਹਨਾਂ ਦੇ ਚਾਚਾ ਆ, ਜਿੱਦਾਂ ਉਹਨਾਂ ਨੇ ਇੱਕ ਵਾਰੀ ਇਹ ਗੱਲ ਤਾਂ ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ, ਵੈਸੇ ਉਹਨਾਂ ਨੇ ਬੜਾ ਇੱਕ ਭੱਦਾ ਸ਼ਬਦ ਵਰਤਿਆ ਸੀ ਮਜੀਠੀਆ ਸਾਹਿਬ ਦੇ ਵਾਸਤੇ ਵੀ ਇਹਨਾਂ ਦਾ ਡੈਡੀ ਬਹੁਤ ਚੰਗਾ ਸੀ, ਉਹ ਵੀ ਆਰਮੀ ਦੇ ਵਿੱਚ ਸੀ, ਮੇਰੀ ਬਹੁਤ ਉਹਨਾਂ ਜਾਰੀ ਸੀ, ਪਰ ਇਹ ਡੈਸ਼ 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 ਪਤਾ ਨਹੀਂ ਕਿਉਂ ਜੰਮ ਪਿਆ। ਇਹ ਉਹਨਾਂ ਦੀ ਟਿੱਪਣੀ ਆ। ਹੁਣ ਉਹ ਕਹਿੰਦੇ ਆ ਵੀ ਨਹੀਂ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ, ਇਹ ਕੋਈ ਪ੍ਰੂਫ ਨਹੀਂ ਹੈਗੀ। ਕੀ ਇੱਕ ਜਿਹੜਾ ਮੁਲਜ਼ਮ ਹੈ ਜਿਹਨੂੰ 12 ਸਾਲ ਦੀ ਸਜ਼ਾ ਹੋਈ ਆ ਭੋਲੇ ਨੂੰ, ਫਿਰ ਉਹ ਜਿਹੜਾ ਚਾਲ ਦੇ ਬਿਆਨ ਰੱਖ ਲਓ, ਬਿੱਟੂ ਔਲਖ ਦੇ ਬਿਆਨ ਰੱਖ ਦੋ, ਕੀ ਇਹ ਪ੍ਰੂਫ ਨਹੀਂ? ਫਿਰ ਉਹਦੇ ਵਿੱਚ ਇਹ ਦੱਸਦੇ ਆ ਕਿ ਸਿੱਧੀ ਜਿਹੜੀ ਅਸੀਂ ਡੀਲਿੰਗ ਇਹਦੇ ਨਾਲ ਕਰਦੇ ਸੀ, ਫਿਰ ਪੁਲਿਸ ਨੇ ਇਨਵੈਸਟੀਗੇਟ ਕਿਉਂ ਨਹੀਂ ਕੀਤਾ? ਤੁਸੀਂ ਆ ਕ੍ਰਾਈਮ ਪੈਟਰੋਲ ਸਾਰੇ ਸਾਡੇ ਦਰਸ਼ਕ ਦੇਖਦੇ ਹੋਣੇ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਆ ਕਿ ਉਹਦੇ ਵਿੱਚ ਪੁਲਿਸ ਵਾਲੇ ਤੁਹਾਡਾ ਫੋਨ ਰਿਕਾਰਡ ਕਰ ਲੈਂਦੇ ਆ ਕਿ ਤੁਹਾਡੀ ਕਿਹਦੇ ਨਾਲ ਗੱਲ ਹੋਈ ਆ, ਕਿੰਨੇ ਮਿੰਟ ਤੱਕ ਗੱਲ ਹੋਈ ਆ, ਕੀ ਗੱਲ ਤੱਕ ਵੀ ਅੱਜ ਤੱਕ ਪੁਲਿਸ ਇਹਦਾ ਰਿਕਾਰਡ ਨਹੀਂ ਕੱਢ ਪਾਈ ਕਿ ਇਹਦੀ ਸੱਤੇ ਨਾਲ ਕਿੰਨੀ ਵਾਰ ਗੱਲ ਹੋਈ ਆ। ਉਲਟਾ ਇਹਨੂੰ ED ਆ ਕੇ ਜਦੋਂ ਬੁਲਾਇਆ ਜਾਂਦਾ ਉਹਦੇ ਵਿੱਚ ਇਹ ਕਹਿੰਦਾ ਜੀ ਮੈਂ ਤਾਂ ਇੰਨਾ ਜਾਣਦਾ ਨਹੀਂ, ਵੈਸੇ ਆਉਂਦੇ ਇਹ ਪੋਲੀਟੀਕਲ ਬੰਦੇ ਆ, ਸਾਡੇ ਨਾਲ ਤਾਂ ਫੋਟੋ ਹਰ ਕੋਈ ਕਰਾ ਸਕਦਾ। ਇਹਦੇ ਵਿੱਚ ਹੈਗਾ ਵਾਜਬ ਵੀ ਪੁਆਇੰਟ, ਪਰ ਨਾਲ ਦੀ ਨਾਲ ਪੁਲਿਸ ਨੇ ਕੀ ਕੀਤਾ? ਹੁਣ ਇਹ ਕਹਿੰਦੇ ਤਾਂ ਹੈ ਵੀ ਜਿੱਦਾਂ ਕੈਪਟਨ ਸਾਹਿਬ ਕਹਿ ਰਹੇ ਆ ਕਿ ਇਹਨਾਂ ਕੋਲ ਪ੍ਰੂਫ ਹੈ ਨਹੀਂ, ਭਾਵੇਂ ਕਿ ਧਾਰਾਵਾਂ ਜਿਹੜੀਆਂ ਬੜੀਆਂ ਸੰਗੀਨ ਲਾਈਆਂ ਗਈਆਂ। 2017 ਦੀਆਂ ਚੋਣਾਂ ਜਿੱਤੀਆਂ ਹੀ ਇਸ ਕਰਕੇ ਸੀ, ਕੱਲੇ ਬੰਦੇ ਦੇ ਇਹਦੇ ਮਨ ਦੇ ਉੱਤੇ ਚੜਿਆ ਸੀ ਵੀ ਮਜੀਠੀਆ ਜਿਹੜਾ ਆ ਸੈਂਟਰਲ ਪਿੰਨ ਆ, ਤੇ ਉਸ ਵੇਲੇ ਇਨਵੈਸਟੀਗੇਟ ਕਰਦੇ ਉਹਨੂੰ ਕਿਉਂ, ਜੇ ਉਹ ਸਹੀ ਆ ਫਿਰ ਉਹਨੂੰ ਬਦਨਾਮ ਕਿਉਂ ਕੀਤਾ ਜਾਂਦਾ? ਰੌਲਾ ਦਲਜੀਤ ਜੀ ਇਹੀ ਆ ਨਾ ਕਿ ਕਿਤੇ ਨਾ ਕਿਤੇ ਹਰ ਚੀਜ਼ ਤੇ ਸਿਆਸਤ ਭਾਰੂ ਹੋ ਜਾਂਦੀ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਜਾਂਚ ਉਹ ਸਹੀ ਤਰੀਕੇ ਨਾਲ ਕਰ ਨਹੀਂ ਦਿੱਤੀ ਜਾਂਦੀ। ਜੇ ਮੈਂ ਠੀਕ ਹੋਵਾਂ ਤਾਂ ਮੇਰੇ ਖਿਆਲ ਨਿਰੰਜਨ ਸਿੰਘ ਸੀਗੇ ED ਜਿਨ੍ਹਾਂ ਨੇ ਇਹਨਾਂ ਤੋਂ ਬਹੁਤ ਲੰਮੀ ਪੁੱਛਗਿੱਛ ਕੀਤੀ ਸੀ, ਤੇ ਇਹਨਾਂ ਨੂੰ ਪੋਹ ਦੇ ਮਹੀਨੇ 'ਚ ਵੀ ਜਿਹੜਾ ਪਸੀਨਾ ਆ ਗਿਆ ਜੋ ਬਾਹਰ ਨਿਕਲੇ ਸੀ ਐ ਪੂਰਾ ਦਿਸਦਾ ਸੀ ਸ਼ਕਲ ਤੋਂ, ਪਰ ਉਸ ਤੋਂ ਬਾਅਦ ਉਹ ED ਦੀ ਜਿਹੜੀ ਆ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਆ, ਤੇ ਜਦੋਂ ਉਹਨਾਂ ਦੀ ਉਹ ਸਟੇ ਲੈ ਕੇ ਵਾਪਸ ਆਉਂਦੇ ਆ ਤੇ ਉਹ ਫਾਈਲਾਂ ਹੀ ਨਹੀਂ ਲੱਭਦੀਆਂ। ਉਹ ਸਾਰਾ ਕੁਝ ਕਿਤੇ ਨਾ ਕਿਤੇ ਸਾਫ਼ ਤਾਂ ਕਰਦਾ ਕਿ ਜਿਹੜੀ ਸਿਆਸਤ ਕਿੰਨੀ ਭਾਰੂ, ਉਹ ਕਿੰਨੀ ਜ਼ਿਆਦਾ ਦਖਲ ਅੰਦਾਜ਼ੀ ਕਰਦੀ ਆ। ਲਸਾੜਾ ਸਾਹਿਬ, ਜੇ ਮੈਂ ਤੁਹਾਡੇ ਕੋਲ ਵਾਪਸ ਆਵਾਂ ਤਾਂ ਜਦੋਂ ਇਹ ਸਿਆਸਤ ਦੀ ਗੱਲ ਚੱਲੀ ਹੈ, ਸਿਆਸਤ ਦੇ ਨਾਲ ਹੀ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਮੈਂ ਚਾਹੂੰਗਾ ਕਿ ਤੁਸੀਂ ਇਹ ਤੇ ਥੋੜੀ ਤਫਸੀਲ ਕਰੋ ਕਿ ਹੁਣ ਇਸ ਪਰਚੇ ਤੋਂ ਬਾਅਦ ਤੁਸੀਂ ਜਿਹੜੀ ਸਿਆਸੀ ਉਹਨਾਂ ਦੀ ਰਣਨੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਇਹ ਕਿੱਦਾਂ ਦੀ ਦੇਖਦੇ ਹੋ ਅੱਗੇ? ਜੀ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਵੀ ਕਹਿ ਲਓ ਕਾਫੀ ਹੁਣ ਕਹਿ ਲਓ ਵੀ ਉਹ ਸੂਲਾਂ ਤੇ ਤੁਰਨ ਵਾਲੀ ਹੋ ਗਈ ਆ, ਕਿਉਂਕਿ
ਕਿੱਥੇ ਤਾਂ ਕੈਂਡੀਡੇਟ ਅਨਾਉਂਸ ਹੋਣੇ ਸੀਗੇ ਤੇ ਕਿੱਥੇ ਹੁਣ ਉਹ ਇਸ ਦੁਬਿਧਾ ਦੇ ਵਿੱਚ ਫਸ ਗਏ ਆ। ਪਰ ਮੈਂ ਗੁਸਤਾਫੀ ਮਾਫ ਅਗਰ ਮੈਂ ਕਹਾਂ ਕਿ ਦਲਜੀਤ ਦੀ ਗੱਲ ਜਿੱਥੇ ਇਹਨਾਂ ਨੇ ਆਪਣਾ ਤਬਸਰਾ ਖਤਮ ਕੀਤਾ, ਅਗਰ ਮੈਨੂੰ ਆਗੇ ਹੋ ਤਾਂ ਮੈਂ ਉੱਥੋਂ ਹੋਰ ਗਾਹਾਂ ਬਿਲਕੁਲ ਇੱਕ ਦੂਸਰੇ ਨਾਲ ਗੱਲ ਜੁੜਦੀ ਹੈ। ਬਿਲਕੁਲ ਜੀ ਬਿਲਕੁਲ। ਜਿਹਦਾ ਦਲਜੀਤ ਜੀ ਨੇ ਦੱਸਿਆ ਕਿ ਆਪਣੇ ਕੋਲ ਸੱਤੇ ਹੋਣੀ, ਪਿੰਦੀ ਹੋਣੀ, ਬਿੱਟੂ ਔਲਖ ਹੋਣੀ, ਇਹ ਉਹ ਬੰਦੇ ਸੀ ਜਿਨ੍ਹਾਂ ਦੀ ਸਟੇਟਮੈਂਟ ਆ ਈਡੀ ਆ ਸਿਟ ਨੇ ਲੈ ਕੇ ਹੁਣ ਦੀ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਜੀ। ਹੁਣ 20 ਦਸੰਬਰ ਨੂੰ ਐਫਆਈਆਰ ਦਰਜ ਹੁੰਦੀ ਹੈ ਜੀ। ਤਕਰੀਬਨ ਇਹ 49 ਸਫ਼ਿਆਂ ਦੀ ਕਹਿੰਦੇ ਪਹਿਲੀ ਐਫਆਈਆਰ ਜਿਹੜੀ ਐਡੀ ਵੱਡੀ ਭਾਰੀ ਹੈ, ਪਤਾ ਨਹੀਂ ਦਲਜੀਤ ਸਿੰਘ ਹੀ ਦੱਸ ਸਕਦੇ ਵੀ ਇਹਨਾਂ ਸਫ਼ਿਆਂ 'ਚ ਹੈ ਕੀ ਪਾਇਆ ਹੋਇਆ ਇਹਨਾਂ। ਪਰ ਕੋਸ਼ਿਸ਼ ਕਰਦੇ ਹਾਂ ਸਰੋਤਿਆਂ ਦੇ ਨਾਲ ਕੁਝ ਗੁੱਝੇ ਭੇਦ ਆਪਾਂ ਦੱਸਦੇ ਚੱਲੀਏ। 6:45 ਵਜੇ ਕਹਿੰਦੇ ਜੀ ਇਹ ਸਮਾਂ ਦਰਜ ਹੁੰਦਾ। ਹੁਣ ਸਮਾਂ ਲਿਖਣਾ ਤਾਂ ਤੁਹਾਨੂੰ ਦਲਜੀਤ ਪਤਾ ਹੀ ਆ ਕਿਵੇਂ। ਲਸਾੜਾ ਸਾਹਿਬ, ਮੈਂ ਚਾਹੁੰਦਾ ਕਿ ਜੇ ਤੁਸੀਂ ਐਫਆਈਆਰ ਦੀ ਗੱਲ ਕੀਤੀ, ਮੈਂ ਚਾਹੁੰਦਾ ਕਿ ਆਪਣੇ ਦਰਸ਼ਕਾਂ ਨਾਲ ਇਹਦੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕਿ ਇਹਦੇ ਵਿੱਚ ਧਾਰਾਵਾਂ ਕਿਹੜੀਆਂ, ਉਹਨਾਂ ਦਾ ਮਤਲਬ ਕੀ ਨਿਕਲਦਾ ਤੇ ਇਹਦੇ ਮਜੀਠੀਆ ਸਾਹਿਬ ਦਾ ਨਿਕਲਣਾ ਇਹਦੇ ਵਿੱਚ ਕਿੰਨਾ ਕੁ ਸੰਭਵ ਲੱਗਦਾ ਜੀ। ਮੈਂ ਉਹਦੇ ਉੱਪਰ ਹੀ ਆ ਰਿਹਾ ਸੀਗਾ ਜੀ। ਹੁਣ ਸਿਧਾਰਥ ਚਤੋਪਾਧਿਆ ਸਾਹਿਬ ਜਿਹੜੇ ਆ, ਉਹਨਾਂ ਨੇ 4 ਕੁ ਦਿਨ ਹੋਏ ਸੀ ਉਹਨਾਂ ਨੂੰ ਆਪਣਾ ਚਾਰਜ ਸੰਭਾਲਿਆ ਜੀ। ਤੇ ਐਫ ਆਈ ਆਰ ਜਿਹੜੀ ਆ ਈਡੀ ਤੇ ਐਸਟੀਐਫ ਦਾ ਜਿਹੜਾ ਆਪਾਂ ਕਹਿੰਦੇ ਵੀ ਸਮੇਲ ਹੀ ਹੈ ਇੱਕ ਤਰ੍ਹਾਂ ਕਿ ਉਹਨੂੰ ਇਕੱਠਾ ਕਰਕੇ ਇਹਨਾਂ ਨੇ ਇਹਨਾਂ ਦੇ ਬਿਆਨਾਂ ਦੇ ਨਾਲ ਉਹ ਸਾਰਾ ਕੁਝ ਕਰ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਨੇ ਉਹਦੇ ਵਿੱਚ ਇਹ ਕਹਿਤਾ ਕਿ ਨਹੀਂ, ਇਹਦੇ ਉੱਪਰ ਸਾਨੂੰ ਦੁਬਾਰਾ ਤੋਂ ਮੁੱਢਲੀ ਜਾਂਚ ਕਰਨ ਦੀ ਜ਼ਰੂਰਤ ਆ ਵੀ ਜੇ ਹੁਣ ਮੁੱਢਲੀ ਜਾਂਚ ਕਰਨ ਦੀ ਜ਼ਰੂਰਤ ਆ, ਇੰਨੇ ਚਿਰ ਦੇ ਤੁਸੀਂ ਕੀ ਕਰਦੇ ਪਏ? ਇਹਦਾ ਮਤਲਬ ਤੁਹਾਡੇ ਉੱਪਰ ਸਿਆਸੀ ਕੋਈ ਨਾ ਕੋਈ ਦਬਾਅ ਸੀ। ਉਹਦੇ ਵਿੱਚ ਅਕਾਲੀ ਵੀ ਆਉਂਦੇ ਨੇ, ਕਾਂਗਰਸੀ ਵੀ ਆਉਂਦੇ ਨੇ। ਤੇ ਹੁਣ ਜੇ ਚਲੋ ਐਫ ਆਰ ਆਈ ਹੋਈ ਆ, ਹੁਣ ਦਿਆਂ ਦਾ ਕੀ ਗਾਹਾਂ ਬਣਦਾ ਆ ਇਹ ਤਾਂ ਹੁਣ ਕੋਰਟ ਹੀ ਦੱਸਣਗੇ। ਤੁਸੀਂ ਧਾਰਾਵਾਂ ਦੀ ਗੱਲ ਕੀਤੀ ਆ, ਇਸ ਰਿਪੋਰਟ ਦੇ ਵਿੱਚ ਜਿਹੜੀ ਤਿਆਰ ਕੀਤੀ ਆ ਈਡੀ ਤੇ ਐਸਟੀਐਫ ਨੇ ਜੀ, ਵਿਕਰਮ ਮਜੀਠੀਆ ਨੂੰ ਉਹਨਾਂ ਨੇ ਨਾ ਉਹਦਾ ਜਿਹੜਾ ਪਿਛਲਾ 10 ਸਾਲ ਦਾ ਕਹਿ ਲਓ ਕਿ ਟਾਈਮ ਆ ਜੀ, 2004 ਤੋਂ ਲੈ ਕੇ 2014 ਤੱਕ ਦਾ, ਜਿਵੇਂ ਸਹੀ ਹੋਵਾਂ ਦਸੰਬਰ ਤੱਕ ਦਾ, ਉਹ ਸਾਰਾ ਕੋਡ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਇਹਨਾਂ ਦਾ ਕੀ ਹਿਸਾਬ ਕਿਤਾਬ ਰਿਹਾ ਆ। ਤੇ ਇਹਦੇ ਵਿੱਚ ਸਿਰਫ ਉਹਨਾਂ ਨੇ ਇਹਨਾਂ ਨੂੰ ਹੀ ਨਹੀਂ ਸੱਦਣਾ ਹੈਗਾ, ਜਿਹੜੇ ਇਹਨਾਂ ਨਾਲ ਸੰਬੰਧਿਤ ਆ ਉਹਨਾਂ ਦਾ ਵੀ ਜ਼ਿਕਰ ਹੋਇਆ ਆ। ਸ਼ਾਇਦ ਆਪਾਂ ਹਜੇ ਨਾਂ ਸਿੱਧੇ ਦੱਸ ਨਹੀਂ ਸਕਦੇ ਕਿਉਂਕਿ ਹਜੇ ਉਹ ਖੁਲਾਸਾ ਨਹੀਂ ਹੋਇਆ, ਲੇਕਿਨ ਉਹਨਾਂ ਦੇ ਵਿੱਚ ਹੋਰ ਵੀ ਸੰਬੰਧਿਤ ਵਿਅਕਤੀ ਨੇ ਜਿਨ੍ਹਾਂ ਦੀ ਪੁੱਛਗਿੱਛ ਹੋਏਗੀ। ਤੇ ਸਿੱਧਾ ਇਲਜ਼ਾਮ ਪਤਾ ਇਹਨਾਂ ਦੇ ਉੱਪਰ ਕੀ ਲੱਗਾ ਆ ਕਿ ਜਿੱਥੋਂ ਇਹ ਰਿਪੋਰਟ ਸਟਰੋਂਗ ਬਣੀ ਆ, ਮੈਂ ਧਾਰਾਵਾਂ ਤੇ ਵੀ ਗੱਲ ਕਰਾਂਗਾ। ਇਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕਰਦਾ ਰਿਹਾ ਔਰ ਕਿਸ ਮਨਸ਼ਾ ਨਾਲ ਕਰਦਾ ਰਿਹਾ ਕਿ ਇਹਨੂੰ ਵਿੱਤੀ ਲਾਭ ਆਉਂਦਾ ਸੀ, ਪੈਸਾ ਮਿਲਦਾ ਸੀ, ਅਕਾਊਂਟਾਂ ਦੇ ਵਿੱਚ ਪੈਸਾ ਬੋਲਦਾ ਸੀ। ਹੁਣ ਧਾਰਾਵਾਂ ਦੀ ਗੱਲ ਕੀਤੀ, ਵੈਸੇ ਦਲਜੀਤ ਸਿੰਘ ਜੀ ਨੇ ਪਹਿਲਾਂ ਥੋੜਾ ਖੁਲਾਸਾ ਕੀਤਾ। NDPS ਐਕਟ ਦੇ ਵਿੱਚ ਧਾਰਾਵਾਂ ਆਉਂਦੀਆਂ 25, 27A ਤੇ 29। ਹੁਣ ਜੇ ਇਹਨੂੰ ਧਿਆਨ ਦੇ ਨਾਲ ਆਪਾਂ ਬਹੁਤ ਸੰਖੇਪ ਦੇ ਵਿੱਚ ਜਾਣਨਾ ਹੋਵੇ ਕਿ ਜੇ ਇਹ ਧਾਰਾਵਾਂ ਕਿਸੇ FIR ਦੇ ਵਿੱਚ ਕਿਸੇ ਜਿਹੜਾ ਹਜੇ ਮੁਲਜ਼ਮ ਬਣਿਆ ਤਾਂ ਹੈ ਨਹੀਂਗਾ ਜੀ, ਆਪਾਂ ਤਾਂ ਸ਼ਾਇਦ ਚਲੋ ਇੱਕ ਸ਼ਬਦ ਵਰਤ ਲੈਣੇ ਪੀੜ ਤੇ ਕਹਿ ਸਕਦੇ ਹਾਂ, ਉਹ ਤਾਂ ਮੁਲਜ਼ਮ ਤਾਂ ਕੋਰਟ ਡਿਸਾਈਡ ਕਰੇਗੀ। ਸਿੱਧੀ ਗੱਲ ਇਹ ਹੈ ਕਿ ਜੇ ਐਸ ਹਾਲਾਤ ਚ ਚੋਣਾਂ ਦੇ ਹਾਲਾਤ ਚ ਤੇ ਪੀੜੇ ਦੀ ਕਿਹਾ ਜਾਂਦਾ ਚਾਹੀਦਾ। ਉਹ ਤਾਂ ਇਹ ਕਹਿ ਰਹੇ ਕਿ ਮੈਂ ਪੀੜ ਤੇ ਮੇਰਾ ਭਵਿੱਖ ਦੇਖ ਰਹੀ ਆਪਣਾ ਜਿਸ ਤਰੀਕੇ ਨਾਲ ਹੋਇਆ ਪੀੜਤ ਹੀ ਇਸ ਵੇਲੇ ਤਾਂ ਮਜੀਠੀਆ ਦਾ। ਫਿਰ ਇਦਾਂ ਕਹਿੰਦੇ ਨੇ ਨਾ ਵੀ ਬਹੁਤ ਵਿਚਾਰੇ ਆ, ਸਾਡੀ ਬਹੁਤ ਸਿੰਪਤੀ ਆ ਹਨਾ, ਵੀ ਵੋਟਾਂ ਲੰਘ ਲੈਣ ਦਿੰਦੇ ਉਸ ਤੋਂ ਬਾਅਦ ਵਿਚਾਰੇ ਨਾਲ ਜੋ ਮਰਜ਼ੀ ਕਰਦੇ। ਇੰਨਾ ਕੁ ਤੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਤੁਸੀਂ ਦਲਜੀਤ ਜੀ ਮੇਰੇ ਤੇ ਬਾਤ ਕਰਾਓ। ਚਲੋ ਮੈਂ ਪੁਆਇੰਟ ਦੇ ਉੱਪਰ ਆਉਣਾ ਜਿਹੜਾ ਤੁਸੀਂ ਪੁੱਛਿਆ ਸੀ ਧਾਰਾਵਾਂ ਕੀ ਆ। ਦੇਖੋ ਇਹ ਧਾਰਾਵਾਂ ਜੇ ਕਿਸੇ ਦੇ ਉੱਪਰ ਲੱਗ ਜਾਣ ਨਾ, ਇਹਦਾ ਸਿੱਧਾ ਮਤਲਬ ਸਮਝ ਲਓ, ਇਹਦੇ ਦਾ ਇਸ ਤਰ੍ਹਾਂ ਦਾ ਮਤਲਬ ਹੁੰਦਾ ਆ ਸਿੱਧੇ ਜਾਂ ਅਸਿੱਧੇ ਢੰਗ ਨਾਲ। ਦਲਜੀਤ ਜੀ ਨੇ ਜਿੱਦਾਂ ਕਿ ਪੀੜਤ ਕਿਹਾ, ਚਲੋ ਮੈਂ ਪੀੜਤ ਸ਼ਬਦ ਵਰਤ ਲੈਣਾ ਕਿ ਉਹ ਆਪਣਾ ਘਰ, ਗੱਡੀਆਂ ਤੇ ਆਪਣਾ ਸਥਾਨ ਉਹਦੇ ਕਈ ਹੋ ਸਕਦੇ, ਆਫਿਸ ਵੀ ਹੋ ਸਕਦਾ, ਕੁਝ ਵੀ ਹੋ ਸਕਦਾ, ਕਿ ਉਹ ਇਹ ਇਸਤੇਮਾਲ ਕਰਦਾ ਸੀਗਾ ਇਹਨਾਂ ਤਸਕਰਾਂ ਦੇ ਨਾਲ ਜੁੜ ਕੇ। ਇਹਦਾ ਮਤਲਬ ਤਾਰਾ ਤਾਣਾ ਬਾਣਾ ਇਹਨਾਂ ਧਾਰਾਵਾਂ ਦੇ ਵਿੱਚ ਆ ਗਿਆ ਤੇ ਉੱਥੋਂ ਮਿਲਦਾ ਕੀ ਸੀਗਾ, ਇਹਨਾਂ ਨੂੰ ਵਿੱਤੀ ਲਾਭ ਮਿਲਦਾ ਸੀਗਾ। ਤੇ ਇਹਦੇ ਵਿੱਚ ਇੱਕ ਗੱਲ ਦਰਸ਼ਕਾਂ ਦੇ ਨਾਲ ਮੈਂ ਜ਼ਰੂਰ ਸਾਂਝੀ ਕਰ ਲਵਾਂ ਕਿ ਇਹ ਧਾਰਾਵਾਂ ਜਿਹੜੀਆਂ ਐਡੀਆਂ ਤਿੱਖੀਆਂ ਲਾਈਆਂ ਹੋਈਆਂ ਨਾ 25 ਤੇ 27 ਤੇ 29, ਇਹਦੇ ਵਿੱਚ ਬੇਲ ਕਰਾਉਣੀ, ਐਂਟੀਸਪੇਟਰੀ ਬੇਲ ਕਰਾਉਣੀ ਬਹੁਤ ਔਖੀ ਹੁੰਦੀ ਆ। ਲੀਡਰ ਨਾਲ ਸ਼ਾਇਦ ਸੌਖੀ ਵੀ ਹੁੰਦੀ ਹੋਵੇ, ਇੱਕ ਆਮ ਵਿਅਕਤੀ ਇਹਦੇ ਵਿੱਚੋਂ ਬਚ ਨਹੀਂ ਸਕਦਾ। ਤੇ ਇਸ ਤੋਂ ਪਹਿਲਾਂ ਕਿ ਮੈਂ ਦਲਜੀਤ ਜੀ ਵੱਲ ਜਾਂ ਤੁਹਾਡੇ ਵੱਲ ਮਾਈਕ ਦਵਾਂ, ਮੈਂ ਦੱਸ ਦਵਾਂ ਕਿ ਧਾਰਾਵਾਂ ਨਵੀਆਂ ਨਹੀਂ ਹੈਗੀਆਂ। ਸੁਜਾਨਤ ਰਾਜਪੂਤ ਦੀ ਗਰਲਫ੍ਰੈਂਡ, ਤੁਸੀਂ ਬਹੁਤ ਸੜਾ ਪੰਨੇ ਉਹਦੀ ਵਾਰ ਸ਼ਾਹਰੁਖ ਖਾਨ ਦਾ ਪੁੱਤ ਜਿਹੜਾ ਆਰੀਅਨ ਨੇ, ਉੱਤੇ ਵੀ ਇਹੀ ਧਾਰਾਵਾਂ ਲੱਗੀਆਂ ਸੀਗੀਆਂ। ਇਹਦੇ ਵਿੱਚ ਤਾਂ ਮਤਲਬ ਕਹਿੰਦਾ ਲੰਮੀ ਪੁੱਛਗਿੱਛ ਦੇ ਵਿੱਚ ਫਸਾ ਦਿਓ, ਰਿਮਾਂਡ ਦੇ ਵਿੱਚ ਲੈ ਲਓ। ਹਾਂਜੀ ਦਲਜੀਤ ਜੀ ਬਿਲਕੁਲ। ਦਲਜੀਤ ਜੀ ਮੈਂ ਤੁਹਾਡੇ ਕੋਲ ਵਾਪਸ ਆਵਾਂ। ਜਿਹੜਾ ਮੇਰਾ ਸਵਾਲ ਸੀਗਾ ਉਹਦੇ ਵਿੱਚ ਜਿੱਦਾਂ ਲਸਾੜਾ ਸਾਹਿਬ ਨੇ FIR ਦੇ ਬਾਰੇ ਬੜੀ ਤਫਸੀਲ ਦੇ ਵਿੱਚ ਦੱਸਿਆ, ਮੇਰਾ ਸਵਾਲ ਇਹੀ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਅਗਲੀ ਰਣਨੀਤੀ, ਕਿਉਂਕਿ ਚੋਣਾਂ ਬਿਲਕੁਲ ਸਿਰ ਤੇ ਆ ਤੇ ਜਿਹੜੇ ਸਾਡੇ ਸੁਖਬੀਰ ਸਿੰਘ ਬਾਦਲ ਹੋਣੀ ਆ, ਉਹ ਕਹਿੰਦੇ ਕਿ ਚੈਲੰਜ ਲੈ ਲਿਆ ਅਸੀਂ,
ਇਹ ਝੂਠੇ ਪਰਚੇ ਕਰਤੇ। ਸਾਡੀ ਇੱਕ ਵਾਰੀ ਸਰਕਾਰ ਹੋਣ ਦਿਓ ਸਹੀ, ਦੇਖੋ ਅਸੀਂ ਕੀ ਕਰਦੇ। ਦੇਖੋ ਰਣਨੀਤੀ ਤਾਂ ਇਹਨਾਂ ਨੇ 2 ਸਾਲ ਪਹਿਲਾਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਜਦੋਂ ਸੁਖਬੀਰ ਬਾਦਲ ਹੋਣਾ ਨੇ ਸ਼ਰੇਆਮ ਧਮਕੀਆਂ ਹੀ ਕਹਿ ਸਕਦੇ ਆ ਕਿ ਜਦੋਂ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ 2 ਸਾਲ ਸੰਗ ਤੇ ਕਹਿ ਸਕਦੇ ਆ ਵੀ ਕੁਛ ਇਹਨਾਂ ਨੂੰ ਬੋਲਣਾ ਹੀ ਨਹੀਂ ਦਿੱਤਾ। ਉਹ ਜਦੋਂ ਇਹ ਨਿਕਲੇ ਆ, ਜਦੋਂ ਥੋੜਾ ਜਿਹਾ ਕੰਮ ਠੰਡਾ ਹੋਇਆ ਬੇਅਦਬੀ ਕਾਂਡ ਤੋਂ ਬਾਅਦ ਨਿਕਲਿਆ, ਸਭ ਤੋਂ ਪਹਿਲਾਂ ਇਹੀ ਕਿਹਾ ਇਹਨਾਂ ਨੇ ਕਿ ਜਿਹੜੇ ਪੁਲਿਸ ਵਾਲੇ ਸਾਡੇ ਖਿਲਾਫ ਭੁਗਤੇ ਆ ਅਸੀਂ ਕੱਲੇ ਨੂੰ ਦੇਖਾਂਗੇ। ਬਿਲਕੁਲ। ਆਹ ਦੇਖੋ ਜੀ, ਕਹਿੰਦੇ ਮੈਂ ਲਾਈ ਉਹ ਕਾਪੀ ਜੀ, ਕਾਪੀ ਦੇ ਉੱਤੇ ਮੈਂ ਕੱਲੇ ਨਾਂ ਲਿਖਦਾ। ਕਾਪੀ ਦਲਜੀਤ ਜੀ ਆਮ ਆਦਮੀ ਦਾ ਡਾਇਰੀ ਲਾਉਂਦੇ, ਡਾਇਰੀ ਦੇ ਵਿੱਚ ਲਿਖਦੇ, ਡਾਇਰੀ ਦੇ ਵਿੱਚ ਮੈਂ ਨੋਟ ਕਰੀ ਜਾਂਦਾ, ਉਹ ਵੀ ਲੋਕ ਵਾਲੀ। ਬਿਲਕੁਲ। ਤੇ ਹੁਣ ਤੁਸੀਂ ਇਹ ਦੇਖੋ ਵੀ ਸ਼ਰੇਆਮ ਧਮਕੀ ਸੀ, ਕੋਈ ਵੀ ਹਿਊਮਨ ਰਾਈਟਸ ਵਾਲਾ ਬੰਦਾ ਨਹੀਂ ਬੋਲਿਆ ਕਿ ਇੱਕ ਬਿਊਰੋਕਰੇਟ ਨੂੰ ਧਮਕੀਆਂ ਦੇ ਰਿਹਾ ਬੰਦਾ। ਇੱਕ ਆਮ ਸਾਡੇ ਵਰਗਾ ਬੰਦਾ ਇੱਥੇ ਬੈਠਾ ਕੋਈ ਗੱਲ ਕਰਦੇ ਆ, ਸਾਡੇ ਤੇ ਸਿੱਧਾ ਹੀ ਮਾਨਹਾਨੀ ਦਾ ਏਅਰਪੋਰਟ ਦੇ ਉੱਤੇ ਰੋਕ ਸਕਦੇ ਆ। ਮਾਨਹਾਨੀ ਦੀ ਗੱਲ ਕੀਤੀ ਇੱਥੇ, ਗੁਰਪ੍ਰੀਤ ਗਿੱਲ ਉਹਨਾਂ ਦੀ ਟਿੱਪਣੀ ਆ ਗਈ, ਉਹ ਕਹਿੰਦੇ ਇੰਡੋਜ਼ ਟੀਵੀ ਬਿਵੇਅਰ ਆਫ ਯੋਰ ਸਟੇਟਮੈਂਟਸ, ਮਤਲਬ ਆਪਣੀ ਜੋ ਤੁਸੀਂ ਬੋਲ ਰਹੇ ਆ ਸੋਚ ਸਮਝ ਕੇ ਬੋਲੋ, ਨਹੀਂ ਤੇ ਤੁਹਾਡੇ ਤੇ ਮਾਨਹਾਨੀ ਦਾ ਨਾ। ਉਹਨਾਂ ਨੇ ਗੱਲ ਮੇਰੇ ਖਿਆਲ ਸ਼ਾਇਦ ਮਜੀਠੀਆ ਸਾਹਿਬ ਦੇ ਜਿਹੜੇ ਪ੍ਰਸ਼ੰਸਾ ਕਿਹਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਫਾਲਸ ਸਟੇਟਮੈਂਟਸ ਦੇ ਰਹੇ ਆ ਨਾ, ਉਹਦੇ ਤੁਹਾਨੂੰ ਭੁਗਤਣਾ ਪੈ ਸਕਦਾ ਹੈ। ਨਹੀਂ ਫਾਲਸ ਸਟੇਟਮੈਂਟ ਇਹਦੇ ਵਿੱਚ ਅਸੀਂ ਤਾਂ ਉਹੀ ਦੱਸ ਰਹੇ ਜਿਹੜਾ ਹੈਗਾ, ਬਾਕੀ ਗਿੱਲ ਸਾਹਿਬ ਸਾਡੀ ਸਪੋਰਟ ਕਰਨਗੇ, ਸਾਨੂੰ ਪਤਾ ਹੈ। ਲੋਕ ਰਾਏ ਆ ਜਿਹੜੀ ਅਸੀਂ ਦੇ ਰਹੇ, ਜਿਹੜੀ ਲੋਕ ਰਾਏ ਆ ਉਹ ਜਿਹੜੀ ਆ ਦੇਣੀ ਚਾਹੀਦੀ ਆ। ਅਸੀਂ ਇੱਕ ਜਰਨਲਿਜ਼ਮ ਦੀ ਹੱਦ 'ਚ ਰਹਿ ਕੇ ਅਸੀਂ ਕਿਸੇ ਨੂੰ ਕਸੂਰਵਾਰ ਨਹੀਂ ਕਹਿ ਰਹੇ, ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਹੇ, ਪਰ ਜੋ ਇਸ ਵਕਤ ਹਾਲਾਤ ਬਣੇ ਜਾਂ ਜੋ ਤੱਥ ਸਾਹਮਣੇ ਆ ਉਹਨਾਂ ਦੇ ਬੁਨਿਆਦ ਤੇ ਅਸੀਂ ਗੱਲ ਕਰ ਰਹੇ ਹਾਂ। ਬਿਲਕੁਲ। ਇਹਦੇ ਉੱਤੇ ਇਹਦੇ ਵਿੱਚ ਕੋਈ ਦੂਜਾ ਨਹੀਂ ਹੈਗਾ। ਇਹਦੇ ਵਿੱਚ ਜੇ ਉਹਨਾਂ ਨੇ ਕਰਨਾ ਆ ਤਾਂ ਕੋਈ ਗੱਲ ਨਹੀਂ, ਆਪਾਂ ਕਰ ਸਕਦੇ ਹੋ, ਪਰ ਮੀਡੀਆ ਦਾ ਫਰਜ਼ ਇਹੀ ਆ ਕਿ ਅਸੀਂ ਇਹ ਗੱਲ ਦੱਸੀਏ। ਜੇ ਆਗਿਆ ਹੋਵੇ ਦੇਵ ਜੀ, ਉਹਨਾਂ ਦਾ ਸਵਾਲ ਵੀ ਮੈਂ ਵਿੱਚੇ ਲੈ ਲੈਂਦਾ ਤੇ ਮੈਂ ਇਹਦੇ ਵਿੱਚ 2 ਮਿੰਟ ਦਾ ਖੁਲਾਸਾ ਵੀ ਕਰ ਦਿੰਦਾ ਜੀ। 2-3 ਚੀਜ਼ਾਂ ਬਾਹਰ ਨਿਕਲ ਕੇ ਆਉਣੀਆਂ ਜਿਹਨਾਂ ਨੂੰ ਆਪਾਂ ਹੁਣ ਨਿਚੋੜ ਲਈਏ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਹੁਣ ਵੈਸੇ ਫਰਜ਼ ਕੀ ਬਣਦਾ ਆ। ਦੇਖੋ ਇੰਨੇ ਚਿਰ ਦੇ ਆਪ ਕੋਰਟਾਂ ਦੇ ਵਿੱਚ ਕਹਿ ਰਹੇ ਆ ਕਿ ਮੈਨੂੰ ਵੀ ਸ਼ਾਮਲ ਕਰੋ ਇਸ ਜਾਂਚ ਦੇ ਵਿੱਚ, ਮੈਨੂੰ ਫਸਾਇਆ ਜਾ ਰਿਹਾ, ਜਾਂ ਅਕਾਲੀ ਪਾਰਟੀ ਵੀ ਕਹਿ ਰਹੀ ਹੈ ਫਸਾਇਆ ਜਾ ਰਿਹਾ ਆ। ਜੇ ਹੁਣ ਉਹਨਾਂ ਤੇ FIR ਹੋ ਹੀ ਗਈ ਆ, ਹੁਣ ਉਹਨਾਂ ਨੂੰ ਅੱਖ ਬੱਖ ਨਹੀਂ ਹੋਣਾ ਚਾਹੀਦਾ, ਸਾਹਮਣੇ ਆ ਕੇ ਕਹਿਣਾ ਚਾਹੀਦਾ ਆ ਕਿ ਹਾਂ ਕਰੋ ਜਾਂਚ, ਮੈਂ ਸਾਹਮਣੇ ਹੈਗਾ ਆ। ਕਹਿਣਾ ਮੈਂ ਕੀ ਚਾਹੁੰਦਾ ਆ, ਦੇਖੋ ਇੱਕ ਤਾਂ ਮੈਨੂੰ ਲੱਗਾ ਜਿੰਨਾ ਤੁਸੀਂ ਭਾਵਕ ਹੋ ਰੱਖ ਕੇ ਕਹਿ ਰਹੇ ਵੀ ਉਹਨਾਂ ਦਾ ਫਰਜ਼ ਬਣਦਾ, ਮੈਨੂੰ ਲੱਗਾ ਕਿ ਕਹਿਣਗੇ ਆਤਮ ਸਮਰਪਣ ਕਰਦੇ ਨੇ। ਆਤਮ ਸਮਰਪਣ ਦੀ ਗੱਲ ਨਹੀਂ ਕਰਦਾ, ਇੱਕ ਮੈਂ ਸ਼ਬਦ ਲੈ ਕੇ ਅਸਲ 'ਚ ਸਾਂਝਾ ਕਰਨਾ ਤੁਹਾਡੇ ਨਾਲ, ਤੇ ਨਵਜੋਤ ਜੀ ਉਹਨਾਂ ਦਾ ਵੀ ਉਹਨਾਂ ਨਾਲ ਆਨਸਰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਲੋਕ ਰਾਏ ਇੱਕ ਹੁੰਦੀ ਆ ਜਿਹਨੂੰ ਅਸੀਂ ਇੱਥੇ ਬੈਠ ਕੇ ਕੈਮਰਿਆਂ ਦੇ ਮੂਹਰੇ ਪ੍ਰਸੰਗ ਦੇ ਵਿੱਚ ਲੈ ਕੇ ਆਉਂਦੇ ਆ। ਦੇਖੋ ਕੋਈ ਦੋਸ਼ੀ ਹੈ ਜਾਂ ਨਹੀਂ ਹੈ, ਇਹ ਤਾਂ ਆਪਣੀ ਮਾਨਯੋਗ ਅਦਾਲਤਾਂ ਨੇ ਤੈਅ ਕਰਨਾ। FIR ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੋਸ਼ੀ ਆ, ਆਪਣਾ ਪਹਿਲਾਂ ਹੀ ਕਹਿ ਦਿੱਤਾ ਕਿ ਪੀੜਤ ਨੇ ਉਹ, ਠੀਕ ਆ ਜੀ, ਪਰ ਉਹ ਸਾਹਮਣੇ ਆਉਣ, ਕਿਉਂਕਿ ਅਕਸਰ ਕਹਿੰਦੇ ਰਹੇ ਕਿ ਮੈਨੂੰ ਲੈ ਕੇ ਆਓ, ਮੈਨੂੰ ਜਾਂਚ ਲੈ ਕੇ ਆਓ, ਚਲੋ ਕੋਰਟ ਨੇ ਤਾਂ ਮੰਨਿਆ ਨਹੀਂ। ਦੇਖੋ 2 ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦਾ ਕਿ ਦੋਸ਼ ਲੱਗ ਗਿਆ ਜਾਂ ਨਹੀਂ ਲੱਗ ਗਿਆ, ਉਦੋਂ ਲੋਕਾਂ ਨੇ ਸੋਚਣਾ ਕਿ ਇਹ ਦੋਸ਼ੀ ਆ, ਚਲੋ ਇਹ ਤੋਂ ਕਿਨਾਰਾ ਕਰੋ ਜੀ। ਇੱਕ ਹੁੰਦਾ ਦੋਸ਼ਾਂ ਤੋਂ ਪਹਿਲਾਂ ਦਾ ਸਮਾਂ, ਕਿ ਲੋਕਾਂ ਦੀ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਪ੍ਰੈਸਕ੍ਰਿਪਸ਼ਨ ਜੀ, ਲੋਕ ਰਾਏ ਕੀ ਆ। ਜੇ ਲੋਕਾਂ ਦੇ ਮਨਾਂ ਦੇ ਵਿੱਚ ਰਾਏ ਇਹ ਨਾ ਇੱਕ ਵਾਰ ਕਿੱਲ ਬਣ ਕੇ ਗੜ ਗਈ, ਇਹ ਤਾਂ ਏਦਾਂ ਹੀ ਆ, ਫੇਰ ਨਹੀਂ ਦੇਖਿਆ ਜਾਂਦਾ ਕਿ ਦੋਸ਼ੀ ਸੀ ਕਿ ਨਹੀਂ ਸੀ, ਉਹ ਫਿਰ ਬਸ ਲਪੇਟੇ ਜਾਂਦੇ ਆ ਸਾਰੇ। ਸੋ ਇੱਥੇ ਇਹ ਚੀਜ਼ ਮਜੀਠੀਆ ਹੋਣਾ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਲੋਕ ਰਾਏ ਉਹਨਾਂ ਦੇ ਹੱਕ 'ਚ ਜ਼ਰੂਰ ਰਵੇ। ਜੇ ਸਾਹਮਣੇ ਆਉਣ ਨੂੰ ਕਹਿੰਦੇ ਸੀ ਜ਼ਰੂਰ ਆਉਣ ਜੀ। ਤੇ ਕੈਪਟਨ ਦੀ ਮਜੀਠੀਆ ਦੇ ਬਾਬਤ ਸਟੇਟਮੈਂਟ ਤੁਸੀਂ ਦੱਸੇ ਦਿੱਤੀ ਸੀ, ਤੇ ਉੱਧਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਆ ਜੀ, ਦੇਖੋ ਇਹ ਗੱਲ ਸ਼ਾਇਦ ਆਪਾਂ ਭੁੱਲ ਗਏ ਵਿੱਚ ਦੱਸਣੀ ਜੀ। ਜਦੋਂ ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ, ਹਜੇ ਉਹ CM ਨਹੀਂ ਬਣੇ ਸੀਗੇ, 2017 ਦੀ ਗੱਲ ਆ, ਚੋਣਾਂ ਤੋਂ ਪਹਿਲਾਂ ਜਿਹੜਾ ਚੋਣ ਪ੍ਰਚਾਰ ਚੱਲਦਾ ਸੀਗਾ, ਤੁਹਾਨੂੰ ਪਤਾ ਸੀਗਾ, ਬਾਂਹ ਹਲਾਰ ਕੇ ਉਦੋਂ ਗੱਲ ਕੀਤੀ ਸੀ ਕਿ ਮੈਂ ਬਿਕਰਮ ਨੂੰ ਅੰਦਰ ਕਰੂੰਗਾ ਜੇ ਅਸੀਂ ਪਾਵਰ ਦੇ ਵਿੱਚ ਆ ਗਏ ਜੀ। ਤੇ ਪ੍ਰਤਾਪ ਸਿੰਘ ਬਾਜਵਾ ਨੇ ਉਦੋਂ ਕਿਹਾ ਸੀਗਾ ਕਿ ਕਿਉਂ ਨਹੀਂ ਆਪਾਂ ਇਹਦੀ CBI ਤੋਂ ਜਾਂਚ ਕਰਵਾ ਲੈਂਦੇ। ਪ੍ਰਤਾਪ ਸਿੰਘ ਬਾਜਵਾ ਤਾਂ ਕੈਪਟਨ ਦੀ ਸਰਕਾਰ ਦੇ ਹਿੱਸੇ ਸੀਗੇ, ਕਾਂਗਰਸ ਦੇ ਹਿੱਸੇ ਸੀਗੇ, ਲੇਕਿਨ ਖਿਆਲ ਕਰਿਓ ਉਦੋਂ ਦੂਜੇ ਤੀਜੇ ਦਿਨ ਹੀ ਕੈਪਟਨ ਸਾਹਿਬ ਦਾ ਇਹ ਬਿਆਨ ਆ ਗਿਆ ਸੀ CBI ਦੀ ਕੀ ਜ਼ਰੂਰਤ ਹੈ, ਪੰਜਾਬ ਪੁਲਿਸ ਬੜੀ ਵਧੀਆ ਜਾਂਚ ਕਰ ਸਕਦੀ ਹੈ। ਜਾਣੀ ਕਿ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਉਹ ਗੱਲ ਸੀਗੀ ਕਿ CBI ਤੋਂ ਜਾਂਚ ਕਰ ਲੈਂਦੇ, ਉਹਦੀ ਜਮਾ ਹੀ ਉੱਥੇ ਫੂਕ ਕੱਢ ਕੇ ਰੱਖ ਦਿੱਤੀ ਸੀ। ਜੋ ਸ਼ਾਇਦ ਜਾਂਚ ਹੋਈ ਹੁੰਦੀ ਤਾਂ ਅੱਜ ਮਜੀਠੀਆ ਉਹਨਾਂ ਨੂੰ ਪੀੜਤ ਨਾ ਬਣਨਾ ਜੀ। ਦਲਜੀਤ ਜੀ ਮੈਂ ਤੁਹਾਡੇ ਕੋਲ ਵਾਪਸ ਆਵਾਂ, ਆਪਣੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ, ਮੈਂ ਚਾਹੁੰਦਾ ਕਿ ਆਪਾਂ ਛੇਤੀ ਇਸ ਚੀਜ਼ ਨੂੰ ਸਮੇਟ ਕੇ, ਕਿਉਂਕਿ ਮੁੱਦੇ ਹੋਰ ਵੀ ਬਹੁਤ ਸਾਰੇ ਸੀ। ਖੈਰ ਬਹੁਤ ਵੱਡਾ ਮੁੱਦਾ ਜਿਹਦੇ ਵਿੱਚ ਸਵਾਲ ਕਾਫੀ ਬਣਦੇ ਆ, ਪਰ ਆਪਣੇ ਕੋਲ ਆਪਾਂ ਹੋਰ ਵੀ ਗੱਲਬਾਤ ਕਰਨੀ ਆ। ਆਪਾਂ ਗੱਲ ਕਰ ਰਹੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਤੇ, ਤੁਸੀਂ ਕਹਿ ਰਹੇ ਸੀ ਕੁਛ।
ਦੇਖੋ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਹਨਾਂ ਨੇ ਡਿਕਲੇਅਰ ਤਾਂ ਇਹ ਕਰ ਹੀ ਦਿੱਤਾ ਆ ਕਿ ਸਾਡੇ ਉੱਤੇ ਜਿਹੜਾ ਆ ਇਹ ਪਹਿਲਾਂ 2 ਮਹੀਨੇ ਪਹਿਲੇ ਕਹਿਤਾ ਸੀ ਵੀ ਇਹਨਾਂ ਨੂੰ ਮਨਾਇਆ ਜਾ ਰਿਹਾ, ਪ੍ਰੈਸ਼ਰ ਪਾਇਆ ਜਾ ਰਿਹਾ। ਈਵਨ ਕਿ ਬਾਦਲ ਸਾਹਿਬ ਦਾ ਤੁਸੀਂ ਬਿਆਨ ਦੇਖ ਲਓ, ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੂੰ ਜਿਹੜੇ 2 ਹੁਣ ਡੀਜੀਪੀ ਬਦਲੇ ਆ ਕਿ ਪਹਿਲਿਆਂ ਨੇ ਨਾ ਕਰ ਦਿੱਤੀ ਜਦ ਕਿ ਇਹਦੇ ਤੋਂ ਕਿਰਕਰੀ ਵੀ ਹੋਈ ਆ, ਜਿਹੜੀ ਕਾਂਗਰਸ ਸਰਕਾਰ ਦੀ ਕਿਰਕਰੀ ਹੋਈ ਆ ਵੀ ਕੋਈ ਮੰਨਣ ਨੂੰ ਤਿਆਰ ਨਹੀਂ। ਨੋ ਡਾਊਟ ਕਿ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੇ ਕਿਹਾ ਵੀ ਇਹ ਮੌਕਾ ਕਿਹੜਾ ਆ, ਅਸੀਂ ਹੁਣ ਜਿੱਦਾਂ ਮਜੀਠੀਆ ਸਾਹਿਬ ਨੂੰ ਕਿਹਾ ਵੀ ਇਹ ਪੀੜਤ ਆ, ਪੀੜਤ ਇਸ ਕਰਕੇ ਆ ਵੀ 4.5 ਸਾਲ ਤੋਂ ਇਸ ਕੇਸ ਦੇ ਉੱਤੇ ਕਿਉਂ ਨਹੀਂ ਗੱਲ, ਹੁਣ ਤੇ ਤਾਂ ਇਹਦਾ ਅਦਾਲਤ ਦਾ ਫੈਸਲਾ ਹੋਣਾ ਚਾਹੀਦਾ ਸੀ। FIR ਦੇ ਬਣਾ ਦੇ ਉੱਤੇ ਕਿਸੇ ਬੰਦੇ ਨੂੰ ਦੋਸ਼ੀ ਨਹੀਂ ਕਹਿ ਸਕਦੇ। ਗੱਲ ਤਾਂ ਨਹੀਂ ਹੋਈ ਨਾ ਦਲਜੀਤ ਜੀ, ਕਿਉਂਕਿ ਜੇ ਉਦੋਂ ਗੱਲ ਹੁੰਦੀ ਤੇ ਉਦੋਂ ਕਾਰਵਾਈ ਕਰਨੀ ਪੈਣੀ ਸੀ। ਹੁਣ ਗੱਲ ਹੋਈ ਆ, ਹੁਣ 2-3 ਦਿਨਾਂ ਚੋਣ ਜਾਬਤਾ ਲੱਗ ਜਾਣਾ, ਗੱਲ ਫੇਰ ਉੱਥੇ ਰਹਿ ਜਾਣੀ। ਬਿਲਕੁਲ। ਹੁਣ ਜੇ ਇਹੀ ਗੱਲ ਕੈਪਟਨ ਸਾਹਿਬ ਦੇ ਕੋਲ ਰਿਪੋਰਟ ਸੀ, ਉਹ ਉਦੋਂ ਹੀ FIR ਦਰਜ ਕਰਾਉਂਦੇ, ਪੁਲਿਸ ਦੇ ਕੋਲ ਖੁੱਲ੍ਹ ਹੁੰਦੀ ਕਿ ਉਹ ਜਿਹੜੇ ਕਰਦੇ 4.5 ਸਾਲ ਦੇ ਵਿੱਚ ਜਾਂਦੀ ਕੋਰਟ ਦੇ ਵਿੱਚ, ਹੁਣ ਤੱਕ ਦੁੱਧ ਦਾ ਦੁੱਧ ਪਾਣੀ ਹੋ ਜਾਣਾ ਸੀ। ਹੁਣ ਤੱਕ ਇਹ ਜਿਹੜੀ ਗੱਲ ਆ ਸਾਨੂੰ ਕਰਨੀ ਨਾ ਪੈਂਦੀ। ਅਸੀਂ ਤਾਂ ਇਹ ਗੱਲ ਕਰਦੇ ਆ ਕਿ ਜਿਹੜਾ ਸਿਸਟਮ ਹੈ ਉਹਨੂੰ ਤੋੜ ਮਰੋੜਿਆ ਕਿੱਦਾਂ ਜਾਂਦਾ ਤਾਕਤਵਰ ਲੋਕਾਂ ਦੇ ਦੁਆਰਾ। ਹੁਣ ਜਿਹੜੇ ਤਾਂ ਛੋਟੀਆਂ ਧਿਰਾਂ ਵਾਲੇ, ਜਿਹੜੇ ਡਰੱਗ ਵਾਲੇ ਆ, ਉਹ ਤਾਂ ਚੱਕ ਕੇ ਝੱਟ ਅੰਦਰ ਕਰ ਦਿੰਦੇ ਆ। ਤੁਸੀਂ ਦੇਖਿਓਗੇ ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਆਉਂਦੀਆਂ ਉਹ ਧਿਆਨ ਮੰਗਦੀਆਂ, ਫਲਾਨੀ ਜਗ੍ਹਾ ਦੇ ਉੱਤੇ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ। ਨਾਕਾ ਕਿੱਥੇ ਲੱਗਾ ਹੋਊਗਾ? ਜ਼ਿਆਦਾਤਰ ਯਾਨੀ 80-90% ਪੁਲ ਦੇ ਨੇੜੇ ਫਲਾਨੀ ਜਗ੍ਹਾ ਦੇ ਉੱਤੇ। ਉੱਥੋਂ ਇੱਕ ਸ਼ੱਕੀ ਵਿਅਕਤੀ ਸਾਈਕਲ ਦੇ ਉੱਤੇ ਜਾਂ ਸਕੂਟਰ ਦੇ ਉੱਤੇ ਜਾਂ ਮੋਟਰਸਾਈਕਲ ਦੇ ਉੱਤੇ ਆਉਂਦਾ ਦਿਸਿਆ। ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ, ਉਹਨੇ ਪੁਲਿਸ ਪਾਰਟੀ ਨੂੰ ਦੇ ਕੇ ਭੱਜਣਾ ਸ਼ੁਰੂ ਕਰ ਦਿੱਤਾ। ਪੁਲਿਸ ਪਾਰਟੀ ਨੇ ਪਿੱਛਾ ਕੀਤਾ, ਉਸ ਤੋਂ ਬਾਅਦ ਉਹਦੇ ਕੋਲੋਂ ਡਰੱਗ ਬਰਾਮਦ ਹੋਈ, ਇੰਨੇ ਗ੍ਰਾਮ ਜੋ ਵੀ ਆ, ਜਦ ਕਿ ਬੰਦਾ ਘਰੋਂ ਚੱਕਿਆ ਹੁੰਦਾ ਜੀ। ਬਿਲਕੁਲ ਠੀਕ ਹੈ। ਇਹ ਇਸ ਕਰਕੇ ਜਿਹੜੇ ਤਾਂ ਆਮ ਬੰਦੇ ਆ, ਅਸੀਂ ਇਹ ਗੱਲ ਕਰਦੇ ਆ ਕਿ ਤਕੜੇ ਦੇ ਲਈ ਰੂਲ ਕਿਉਂ ਵੱਖਰੇ। ਬਿਲਕੁਲ। ਜਿਹੜੀ ਅਸੀਂ ਅੱਜ ਵੀ ਗੱਲ ਕਰਦੇ ਆ ਫਾਸਟ ਸਟੇਟਮੈਂਟਾਂ ਦੀ ਗੱਲ ਨਹੀਂ, ਇੱਥੇ ਗੱਲ ਇਹ ਆ ਕਿ ਜਿਹੜਾ ਤਕੜਾ ਬੰਦਾ ਆ ਉਹ ਕਿੱਦਾਂ ਲੂਪ ਹੋਲ ਦੇ ਵਿੱਚੋਂ ਨਿਕਲ ਜਾਂਦਾ। ਇੱਕ ਮਾੜਾ ਬੰਦਾ ਜਿਹੜਾ ਆ ਉਹਨੂੰ ਬਾਅਦ ਦੇ ਵਿੱਚ 2 ਸਾਲ ਉਹਨੂੰ ਐਨ ਕਰਕੇ ਉਹਦਾ ਘਰ ਦਾ ਜਿਹੜਾ ਉਹ ਹੱਬ ਹੁੰਦਾ ਆ ਉਹ ਵੀ ਤੋੜ ਕੇ ਉਸ ਤੋਂ ਬਾਅਦ ਨਿਕਲਦਾ ਕਿ ਬਾਅਦ ਵਿੱਚ ਕਹਿੰਦੇ ਨਹੀਂ ਜੀ ਤੇਰੇ ਕੁਛ ਹੈ ਨਹੀਂ, ਉਹਨੂੰ ਕੁਛ ਦਿੱਤਾ ਨਹੀਂ ਜਾਂਦਾ, ਉਹਦਾ ਟਾਈਮ ਵੀ ਉਹਨੂੰ ਮੈਂਟਲੀ ਪਰੇਸ਼ਾਨ ਕੀਤਾ ਜਾਂਦਾ। ਇਸ ਕਰਕੇ ਇਹ ਜ਼ਰੂਰ ਗੱਲਾਂ ਦੇ ਉੱਤੇ ਹੋਣਾ ਚਾਹੀਦਾ ਕਿ ਸਾਡੇ ਸਿਸਟਮ ਨੂੰ ਸਟਰੋਂਗ ਕਿੱਦਾਂ ਕੀਤਾ ਜਾਵੇ। ਜੀ ਬਿਲਕੁਲ। ਜਿੱਥੇ ਗੁਰਪ੍ਰੀਤ ਗਿੱਲ ਹੁਣੀ ਸਾਨੂੰ ਕਹਿ ਰਹੇ ਕਿ ਅਸੀਂ ਝੂਠੀ ਇਨਫੋਰਮੇਸ਼ਨ ਦੇ ਰਹੇ ਹਾਂ, ਉੱਥੇ ਆਪਣੇ ਪ੍ਰੋਗਰਾਮ ਨੂੰ ਪਸੰਦ ਕਰਨ ਵਾਲੇ ਵੀ ਹੈਗੇ ਆ। ਮੇਜਰ ਹੇਅਰ ਹੁਣੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਨਾਲ ਸਰਵਨ ਸਿੰਘ ਹੇਅਰ ਹੁਣੀ। ਉਹ ਕਹਿ ਰਹੇ ਕਿ ਪ੍ਰੋਗਰਾਮ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਬਹੁਤ ਵਧੀਆ, ਸੋ ਤੁਹਾਡਾ ਧੰਨਵਾਦ ਦੋਸਤੋ ਜਿਨ੍ਹਾਂ ਨੇ ਵੀ ਟਿੱਪਣੀਆਂ ਕੀਤੀਆਂ। ਗੁਰਪ੍ਰੀਤ ਗਿੱਲ ਹੁਣਾਂ ਦਾ ਵੀ ਧੰਨਵਾਦ। ਤੇ ਲਸਾੜਾ ਸਾਹਿਬ, ਮੈਂ ਸੰਖੇਪ ਦੇ ਵਿੱਚ ਇੱਕ ਸਵਾਲ ਇਹਦੇ ਨਾਲ ਜੁੜਦਾ, ਮੈਂ ਆਪ ਦੀ ਗੱਲ ਕਰਨੀ ਚਾਹੂੰਗਾ, ਆਮ ਆਦਮੀ ਪਾਰਟੀ ਦੀ, ਆਪ ਦੀ ਨਹੀਂ, ਆਮ ਆਦਮੀ ਪਾਰਟੀ ਦੀ ਗੱਲ ਕਰਨੀ ਚਾਹੂੰਗਾ ਇਹਦੇ ਨਾਲ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ 2017 ਦੇ ਵਿੱਚ ਚੋਣਾਂ ਸੀ ਤਾਂ ਹਰ ਮੋਟਰ ਤੇ ਲਿਖਿਆ ਗਿਆ ਜਿਸ ਸੀਗਾ ਕੇਜਰੀਵਾਲ ਹੁਣਾਂ ਦਾ ਨਾਂ ਲੈ ਕੇ ਕਿ ਮਜੀਠੀਆ ਹੁਣਾਂ ਦਾ ਸਿੱਧੇ ਦੋਸ਼ ਲਾਏ। ਉਸ ਤੋਂ ਬਾਅਦ ਕੇਜਰੀਵਾਲ ਹੁਣੀ ਇਸ ਚੀਜ਼ ਤੇ ਮਾਫੀ ਮੰਗ ਗਏ। ਹੁਣ ਜਦੋਂ ਇਹ ਪਰਚਾ ਸਾਹਮਣੇ ਆਇਆ ਤਾਂ ਇਸ ਸਵਾਲਾਂ ਦੇ ਘੇਰੇ 'ਚ ਕੇਜਰੀਵਾਲ ਹੁਣੀ ਵੀ ਆਉਂਦੇ ਆ ਕਿ ਉਹਨਾਂ ਨੇ ਉਦੋਂ ਜਿਹੜੀ ਮਾਫੀ ਆ ਉਹ ਕਿਉਂ ਮੰਗੀ। ਬਿਲਕੁਲ, ਬਹੁਤ ਵਧੀਆ ਸਵਾਲ ਕੀਤਾ। ਇਹ ਵੀ ਮੁੱਦਾ ਭਖਣਾ ਆ ਪੰਜਾਬ ਦੇ ਵਿੱਚ, ਖਾਸ ਕਰਕੇ 2 ਮਿੰਟ ਲਵਾਂਗਾ, ਉਸ ਤੋਂ ਬਾਅਦ ਦਲਜੀਤ ਜੀ ਵੱਲ ਮਾਈਕ ਜ਼ਰੂਰ ਕਰਾਂਗਾ। ਤੁਹਾਡਾ ਸਵਾਲ ਸੀਗਾ ਕਿ ਕੇਜਰੀਵਾਲ ਨੇ ਜਿਹੜੀ ਮਾਫੀ ਮੰਗੀ ਆ, ਹੁਣ ਉਹਦਾ ਕੀ ਪ੍ਰਤੀਕਰਮ ਪੰਜਾਬ ਦੀ ਇਲਾਕਾਈ ਦੀ ਜਨਤਾ ਦੇ ਵਿੱਚ ਆਉਣਾ ਆ। ਦੇਖੋ, ਕੇਜਰੀਵਾਲ ਨੇ ਉਸ ਵਕਤ ਬਹਾਨਾ ਕੀ ਲਾਇਆ ਸੀਗਾ ਕਿ ਮੇਰੇ ਤੋਂ ਅਦਾਲਤਾਂ ਦੇ ਚੱਕਰ ਨਹੀਂ ਲੱਗਦੇ ਜੀ, ਠੀਕ ਹੈ ਜੀ, ਤੇ ਨਾਲ ਕਿਹਾ ਕਿ ਮੇਰੇ ਕੋਲ ਸਮਾਂ ਹੈ ਨਹੀਂ। ਪਰ ਮੇਰੀ ਜਾਤੀ ਟਿੱਪਣੀ ਇਹ ਆ ਕਿ ਜਿਹੜਾ ਵਿਅਕਤੀ ਅੰਦੋਲਨ ਦੀ ਰਾਜਨੀਤੀ ਵਿੱਚੋਂ ਨਿਕਲਿਆ ਹੋਵੇ ਉਹ ਇਦਾਂ ਦੇ ਬਹਾਨੇ ਲਾਉਂਦਾ ਚੰਗਾ ਨਹੀਂ ਲੱਗਦਾ। ਬਿਲਕੁਲ। ਤੇ ਮਾਫੀ ਸਿਰਫ ਮਜੀਠੀਆ ਜੀ ਉਹਨਾਂ ਤੋਂ ਨਹੀਂ ਮੰਗੀ ਸੀਗੀ, ਹੁਣ ਜੀ ਮਗਰ ਲਾਤਾ ਆ। ਜੀ ਜੀ ਜੀ, ਕਿਉਂਕਿ FIR ਦਾ ਮਤਲਬ ਇਹ ਨਹੀਂ ਹੁੰਦਾ, ਨਹੀਂ ਪਰਚੇ ਤੋਂ ਬਚਣਾ ਵੀ ਆ ਫਿਰ। FIR ਦਾ ਮਤਲਬ ਇਹ ਨਹੀਂ ਕਿ ਦੋਸ਼ੀ ਹੋ ਗਿਆ। ਜੀ ਲਾਉਣ ਦਾ ਮੇਰਾ ਮਤਲਬ ਇਹ ਸੀਗਾ ਕਿ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਅੱਜ ਤੱਕ ਜੀ ਮਜੀਠੀਏ ਦੇ ਆਲੇ ਦੁਆਲੇ ਜਾਂ ਮਜੀਠੀਏ ਦਾ ਜੋ ਵੀ ਸਰਕਲ ਆ ਕੁਝ ਬਰਾਮਦ ਨਹੀਂ ਹੋਇਆ, ਕੋਈ ਨਸ਼ਾ ਨਹੀਂ ਬਰਾਮਦ ਉਹਨਾਂ ਕੋਲ ਹੋਇਆ। ਇਹ ਤਾਂ ਬੜਾ ਸਟਰੋਂਗ, ਇਹ ਤਾਂ ਲਸਾੜਾ ਸਾਹਿਬ ਹੁਣ ਤੁਸੀਂ ਭੱਲਾ ਸਾਹਿਬ ਵਾਂਗੂ ਮਿੱਠਾ ਪੋਚਾ ਹੀ ਲਾ ਰਹੇ ਆ, ਸਾਰਾ ਕੁਝ ਬੋਲ ਕੇ ਤਾਂ ਮੈਂ ਭੁੱਲ ਦਾ ਫੜ ਹੋਇਆ। ਚਲੋ ਜੀ, ਚਲੋ ਕੋਈ ਗੱਲ ਨਹੀਂ। ਤੇ ਇਹ ਮਾਫੀ ਸਿਰਫ ਉਹਨਾਂ ਨੇ ਮਜੀਠੀਏ ਤੋਂ ਨਹੀਂ ਮੰਗੀ ਸੀ, ਅਰੁਣ ਜੇਤਲੀ ਤੋਂ ਵੀ ਮੰਗੀ ਸੀ, ਮਰਹੂਮ, ਮਾਫ ਕਰਨਾ ਮੇਰੇ ਕੋਲ ਸਿੱਧਾ ਉਹਨਾਂ ਦਾ ਨਾਮ ਬੋਲ ਹੋ ਗਿਆ, ਤੇ ਨਿਤਨ ਗਡਕਰੀ, ਦੋਨੇ BJP ਦੇ ਸੀ, ਉਹਨਾਂ ਤੋਂ ਇਹਨਾਂ ਨੇ ਮਾਫੀ ਮੰਗੀ ਸੀਗੀ। ਯਾਨੀ ਕਿ ਭੜਕ ਤਾਂ ਮਾਰੀ ਸੀਗੀ, ਪਰ ਇਹ ਸਿਰਫ ਸਿਆਸੀ ਭੜਕ ਰਹਿ ਗਈ ਸੀ ਜੀ। ਇਹ ਤੋਂ ਪਾਰਟੀ ਵਰਕਰ ਨਾਰਾਜ਼ ਵੀ ਉਦੋਂ ਬਹੁਤ ਹੋਏ ਸੀਗੇ ਕਿ ਸਾਨੂੰ ਬਿਨਾਂ ਦੱਸੇ ਤੁਸੀਂ ਸਾਰਾ ਕੁਝ ਕਰ ਲਿਆ, ਵੀ ਪਿੰਡਾਂ 'ਚ ਮੂੰਹ ਕੀ ਦਿਖਾਉਣਾ ਹੈ ਜੀ। ਤੇ ਹੁਣ ਜਦੋਂ ਕਹਿੰਦੇ ਆ ਕਿ ਮੈਂ ਸਿੱਧੂ ਜੀ ਹੁਣਾਂ ਦੇ ਨਾਲ ਵਾਰਤਾਲਾਪ ਕਰਨਾ ਆ, ਉੱਥੇ ਫਿਰ ਦੁਆੜਾ ਮੋੜਾ ਖਾ ਜਾਂਦੇ ਕਿ ਨਹੀਂ ਸਿੱਧੂ ਨਾਲ ਤਾਂ ਸਾਡਾ ਭਗਵੰਤ ਮਾਨ ਕਰੂਗਾ,
ਤੇ ਜੇ ਤੁਸੀਂ ਬਾਅਦ 'ਚ ਸਮਾਂ ਸਾਨੂੰ ਮਿਲਿਆ ਜੀ ਤਾਂ ਉਹਦੇ ਵਿੱਚ ਫਿਰ ਦੱਸ ਦਾਂਗੇ ਕਿ ਆਮ ਆਦਮੀ ਪਾਰਟੀ ਦਾ ਸੀਐਮ ਦਾ ਚਿਹਰਾ ਕੌਣ ਹੋਊਗਾ। ਸਮਾਂ ਇਸ ਵਕਤ ਲਸਾੜਾ ਸਾਹਿਬ ਆਪਣੇ ਕੋਲ ਘਟ ਗਿਆ ਤੇ ਮੈਂ ਇਹ ਕਿਉਂਕਿ ਇਹ ਜਿਹੜਾ ਮੁੱਦਾ ਹੈ ਬਹੁਤ ਵੱਡਾ ਹੈ, ਆਉਣ ਵਾਲੇ ਦਿਨਾਂ 'ਚ ਵੀ ਆਪਾਂ ਇਹਨੂੰ ਛੋਂਦੇ ਰਹਿਣਾ ਤੇ ਗੱਲਬਾਤ ਕਰਦੇ ਰਹਿਣਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਪਰਤਾਂ ਇਹਦੀਆਂ ਖੁੱਲਣੀਆਂ ਆ। ਤੇ ਇਹ ਤੋਂ ਇਲਾਵਾ ਜੇ ਮੈਂ ਜਿਹੜੇ ਸਵਾਲ ਆ ਮੈਂ ਚਾਹੁੰਦਾ ਕਿ ਤੁਸੀਂ ਸੰਖੇਪ ਦੇ ਵਿੱਚ ਉਹਨਾਂ ਦਾ ਜਲਦੀ ਮੈਨੂੰ ਜਵਾਬ ਤਾਂ ਜੋ ਆਪਾਂ ਇਹਦੇ ਤੇ ਗੱਲ ਇਹਨਾਂ ਨੂੰ ਸ਼ੋਅ ਜ਼ਰੂਰ ਸਕੀਏ, ਇਹਦੇ ਤੇ ਵਿਸਤਾਰ 'ਚ ਆਪਾਂ ਅਗਰੀ। ਦਲਜੀਤ ਜੀ ਮੈਂ ਤੁਹਾਡੇ ਵੱਲ ਆਵਾਂ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰ ਜੋ ਇਸ ਵਕਤ ਜਿਹੜੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਲਾ ਲਓ ਚਾਹੇ ਕਾਂਗਰਸ ਦੇ ਲਾ ਲਓ, ਬਹੁਤ ਸਾਰੇ ਜਿਹੜੇ ਲੀਡਰ ਆ ਉਹਨਾਂ ਨੇ ਬੀਜੇਪੀ ਵੱਲ ਮੂੰਹ ਕਰ ਲਿਆ, ਬੀਜੇਪੀ ਦਾ ਰੁਖ ਕਰ ਲਿਆ। ਜੇਕਰ ਹੁਣ ਰਾਣਾ ਸੋਢੀ ਹੁਣਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਲੀਡਰ ਮੰਨੇ ਜਾਂਦੇ ਸੀ ਕਾਂਗਰਸ ਦੇ ਵਿੱਚ, ਉਹਨਾਂ ਦੇ ਨਾਲ ਹੋਰ ਵੀ ਕਿਹਾ ਜਾਂਦਾ ਕਿ ਬਹੁਤ ਸਾਰੇ ਆਉਣ ਵਾਲੇ ਦਿਨਾਂ 'ਚ ਵੀ ਜਾਣਗੇ। ਕਿੱਦਾਂ ਦੇਖਦੇ ਹੋ ਇਸ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿਹੜੀ ਭਾਜਪਾ ਆ ਉਹ ਪੰਜਾਬ ਦੇ ਵਿੱਚ ਸਟਰੋਂਗ ਹੋ ਰਹੀ ਹੈ? ਜਿੰਨਾ ਚਿਰ ਕਿਸਾਨ ਮੋਰਚਾ ਚੱਲਦਾ ਰਿਹਾ ਉਦੋਂ ਤਾਂ ਇਹ ਲੱਗਦਾ ਰਿਹਾ ਵੀ ਕੋਈ ਬੰਦਾ ਬੀਜੇਪੀ ਦਾ ਨਾਂ ਵੀ ਲਊਗਾ ਤਾਂ ਸ਼ਾਇਦ ਬਹੁਤ ਔਖਾ ਹੋ ਜਾਣਾ, ਪਰ ਇਹੀ ਗੱਲ ਹੁੰਦੀ ਹੈ ਕਿ ਸਾਡੇ ਲੋਕਾਂ ਦਾ ਬਦਲਣ ਦਾ ਪਤਾ ਨਹੀਂ ਲੱਗਦਾ ਜੀ, ਕਿ ਅਸੀਂ ਅੱਜ ਜੋ ਕਹਿੰਦੇ ਆ ਕੱਲ ਨੂੰ ਸਾਡੀ ਹੁਣ 2017 ਦੇ ਵਿੱਚ ਜੋ ਅਸੀਂ ਐਟੀਟਿਊਡ ਅਕਾਲੀ ਦਲ ਲਈ ਰੱਖਦੇ ਸੀ ਕਿ ਅੱਜ ਵੀ ਸਾਡਾ ਉਹੀ ਹੈ। ਸਵੇਰੇ ਜੋ 5 ਵਜੇ ਨਾ ਦਲਜੀਤ ਜੀ ਸਾਡੇ ਲੀਡਰ ਲਾਉਂਦੇ ਆ ਚੈਨਲ ਬਾਬਾ ਰਾਮਦੇਵ ਦਾ, ਉਹ ਤੋਂ ਸਿੱਖਦੇ ਆ ਫਲੈਕਸੀਬਿਲਿਟੀ। ਉਹ ਫਲੈਕਸੀਬਿਲਿਟੀ ਉਹਨਾਂ ਨੇ ਇੰਨੀ ਕੁ ਰੱਖੀ ਹੁੰਦੀ ਵੀ ਜਦੋਂ ਜਿੱਧਰ ਨੂੰ ਮੋੜ ਕੱਟਣਾ ਪਵੇ ਕੱਟ ਜਾਂਦੇ। ਬਿਲਕੁਲ, ਤੇ ਇਸ ਕਰਕੇ ਜਿਹੜਾ ਇਹਦੇ ਵਿੱਚ ਵੀ ਇਹੀ ਆ ਕਿ ਲੋਕਾਂ ਨੂੰ ਹੁਣ ਇਹਨਾਂ ਦਾ ਬਿਆਨ ਦੇਖੋ ਕਿ ਅੱਜ ਤੋਂ ਜੇ ਤੁਸੀਂ ਕਹੋ ਵੀ 3-4 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਕੋਈ ਕਹਿ ਸਕਦਾ ਸੀ ਕਿ ਮੋਦੀ ਵਰਗਾ ਕੋਈ ਲੀਡਰ ਨਹੀਂ, ਪਰ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਮਸਲੇ ਆ ਮੋਦੀ ਸਾਹਿਬ ਹੀ ਹੱਲ ਕਰ ਸਕਦੇ ਆ। ਇਸ ਕਰਕੇ ਜਿਹੜੇ ਸਾਡੇ ਲੀਡਰ ਆ ਉਹ ਟਿਕਟਾਂ ਦੇ ਆ, ਉਹਨਾਂ ਨੂੰ ਪਤਾ ਸ਼ਾਇਦ ਇਹਦੇ ਉੱਤੇ ਲੱਗਦਾ ਕਿਉਂਕਿ ਜਾਖੜ ਸਾਹਿਬ ਪਹਿਲਾਂ ਹੀ ਵਿਰੋਧ ਕਰਦੇ ਰਹੇ ਆ ਕਿ ਟਿਕਟ ਦਾ ਹੀ ਰੌਲਾ ਆ। ਜਿੱਦਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਚੋਣ ਜਾਬਤਾ ਦਾਖਲ ਹੋਣ ਦਿਓ, ਉਹ ਕਾਂਗਰਸ ਦਾ ਇਹ ਆ ਕਿ ਅਖੀਰ ਤੱਕ ਇਹ ਟਿਕਟਾਂ ਨਹੀਂ ਅਨਾਉਂਸ ਕਰਦੇ ਹੁੰਦੇ। ਇਹਨਾਂ ਨੂੰ ਪਤਾ ਹੈ ਵੀ ਕਾਟੋ ਕਲੇਸ਼ ਬਹੁਤ ਪੈਣਾ ਹੁੰਦਾ, ਹਰ ਇੱਕ ਦੇ ਉੱਤੇ 2-3 ਦਾਅਵੇਦਾਰ ਆ। ਹੁਣ ਉਹ ਟਿਕਟਾਂ ਨਾ ਅਨਾਉਂਸ ਹੋਣ ਕਰਕੇ ਜਿਨ੍ਹਾਂ ਨੂੰ ਹੁਣੇ ਹੀ ਲੱਗ ਗਿਆ ਪਤਾ ਕਿ ਸਾਨੂੰ ਤਾਂ ਮਿਲਣੀ ਨਹੀਂ, ਉਹ ਫਿਰ ਹੁਣੇ ਉਹਨਾਂ ਨੇ ਦੇਖ ਲਿਆ ਵੀ ਤਗੜੀ ਤਰ ਕੇ ਜਿਹੜੀ ਆ, ਭਾਵੇਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਆ, ਪਰ ਦੇਖ ਲਿਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਆ। ਗੱਲ ਤਾਂ ਉਹੀ ਆ ਵੀ ਭਾਜਪਾ ਦੇ ਨਾਲ ਮਿਲਦੇ ਆ, ਨਾਲੇ ਜਿਹੜੇ ਉੱਥੇ ਸਿੱਧਾ ਸੈਂਟਰ ਤੱਕ ਪਹੁੰਚ ਹੋ ਜਾਊਗੀ। ਕੈਪਟਨ ਸਾਹਿਬ ਵੀ ਕਹਿੰਦੇ ਗੱਠ ਜੋੜ ਉਹਨਾਂ ਨਾਲ ਹੀ ਆ। ਜੀ ਬਿਲਕੁਲ ਜੀ। ਲਸਾੜਾ ਸਾਹਿਬ ਤੁਹਾਡੇ ਨਾਲ ਮੈਂ ਅਗਲਾ ਸਵਾਲ ਲੈ ਕੇ ਤੁਹਾਡੇ ਕੋਲ, ਜਿਹੜੀ ਕੇਂਦਰ ਦੀ ਸਰਕਾਰ ਹੈ, ਆਪਾਂ ਬੀਜੇਪੀ ਦੀ ਗੱਲ ਚੱਲੀ ਆ, ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਪੁਲਿਸ ਪ੍ਰਮੁੱਖ ਆ ਉਹਨਾਂ ਦਾ ਇੱਕ ਨਵਾਂ ਪੈਂਤੜਾ ਜਾਂ ਨਵਾਂ ਇੱਕ ਖੇਡੀ ਆ ਚਾਲ, ਉਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਉਹਦੇ ਨਾਲ ਜਿਹੜੀ ਇਹਨੂੰ ਸਿਆਸਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਆਉਣ ਵਾਲੀਆਂ ਚੋਣਾਂ 'ਚ ਇਸ ਚੀਜ਼ ਦਾ ਕਾਫੀ ਫਾਇਦਾ ਹੋਣ ਜਾ ਰਿਹਾ ਉਹਨੂੰ। ਜੀ ਮੈਨੂੰ ਜਲਦੀ ਦੇ ਨਾਲ ਇਹ ਤੁਹਾਡਾ ਸਵਾਲ ਨਿਬੇੜਨਾ ਪਊਗਾ ਕਿਉਂਕਿ ਇਹਦੇ ਵਿੱਚ ਅਗਰ ਟਿੱਪਣੀ ਕਰਨ ਲੱਗੇ ਤਾਂ ਬਹੁਤ ਵੱਡਾ ਖਲਾਰਾ ਪੈ ਜਾਣਾ ਹੈ। ਜੀ ਬਿਲਕੁਲ। ਸਿੱਧਾ ਜਿਹਾ ਮੈਂ ਇਹਦਾ ਇੱਕ ਸੰਖੇਪ ਜਿਹਾ ਟਿੱਪਣੀ ਕਰ ਦਿੰਦਾ ਕਿ ਆਉਣ ਵਾਲੇ ਪ੍ਰੋਗਰਾਮਾਂ 'ਚ ਇਹਨਾਂ ਤੇ ਆਪਾਂ ਵਿਸਤਾਰ ਤੇ ਗੱਲ ਕਰਾਂਗੇ, ਪਰ ਮੈਂ ਚਾਹੁੰਦਾ ਕਿ ਆਪਾਂ ਜਾਂਦੇ ਇਹਨਾਂ ਤੇ ਗੱਲਬਾਤ ਜ਼ਰੂਰ ਸ਼ੋਅ ਕੇ ਜ਼ਰੂਰ ਜਾਈਏ। ਇਹਦਾ ਇਹ ਦੱਸ ਦਿੰਦਾ ਕਿ ਅਸਲ 'ਚ ਮਕਸਦ ਇਹਦੇ ਮਗਰ ਕੀ ਆ, ਉਹ ਇੱਕ ਲਾਈਨ ਦੇ ਵਿੱਚ ਵੀ ਨਿਬੜ ਸਕਦਾ ਆ। ਜੀ ਜਿਹੜਾ ਮੁਖੀ ਆ ਪੰਜਾਬ ਪੁਲਿਸ ਦਾ, ਤੁਸੀਂ ਖਿਆਲ ਰੱਖਣਾ ਚੋਣਾਂ ਦੌਰਾਨ ਜਿਹੜਾ ਪੰਜਾਬ ਪੁਲਿਸ ਦਾ ਮੁਖੀ ਹੋਏਗਾ ਨਾ ਉਹ ਇਹ ਨਹੀਂ ਹੋਏਗਾ, ਜਿਹੜਾ ਚੋਣ ਕਮਿਸ਼ਨਰ ਹੈ ਨਾ ਉੱਥੇ ਕਿਸੇ ਹੋਰ ਨੂੰ ਲਗਾਊਗਾ। ਜੀ ਇਹ ਮੇਰੀ ਆਪਣੀ ਨਿੱਜੀ ਰਾਏ ਹੋ ਸਕਦੀ ਆ, ਕੋਈ ਜ਼ਰੂਰੀ ਨਹੀਂ ਕਿ ਇਹ ਸਹੀ ਹੋਣੀ ਆ, ਪਰ ਜਿੰਨੀ ਕੁ ਸਿਆਸੀ ਜਾਂ ਬੰਦਿਆਂ ਨਾਲ ਗੱਲਬਾਤ ਹੁੰਦੀ ਜਾਂ ਬੁੱਧੀਜੀਵਨ ਹੁੰਦੀ ਆ, ਉੱਥੋਂ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਕਿ ਚੋਣ ਕਮਿਸ਼ਨਰ ਚੋਣਾਂ ਦੌਰਾਨ ਪੰਜਾਬ ਪੁਲਿਸ ਦਾ ਮੁਖੀ ਕੋਈ ਹੋਰ ਤੈਅ ਕਰੂਗੀ, ਇਹੀ ਉਹਦਾ ਪਹਿਲਾ। ਇਹਦੇ ਨਾਲ ਲੱਗਦਾ ਫਿਰ ਤੁਸੀਂ ਆਉਣ ਵਾਲੇ ਦਿਨਾਂ ਦੀ ਜਿਹੜੀ ਸਿਆਸੀ ਰਣਨੀਤੀ ਆ ਪੰਜਾਬ ਦੇ ਵਿੱਚ, ਆਉਣ ਵਾਲੇ ਸਿਆਸੀ ਹਾਲਾਤ ਆ ਉਹ ਕਿੱਦਾਂ ਦੇ ਰਹੇ? ਉਹ ਵੀ ਜਲਦੀ ਦੱਸ ਦੇਣਾ। ਜਿਸ ਤਰ੍ਹਾਂ ਕਾਂਗਰਸ ਦੇ ਵਿੱਚੋਂ ਰਾਣਾ ਸੋਢੀ ਜੀ ਹੁਣੀ ਗਏ ਆ, ਮੈਂ ਕੋਈ ਦਾਅਵਾ ਨਹੀਂ ਕਰਦਾ ਹੈਗਾ, ਮੈਂ ਹੋਰ ਵੀ ਬੋਲ ਸਕਦਾ ਸੀ, ਲੇਕਿਨ ਜਦੋਂ ਉਹਨਾਂ ਨਾਲ ਗੱਲ ਹੁੰਦੀ ਆ, ਉਹਨਾਂ ਦੇ ਛੋਟੇ ਮੋਟੇ ਜਿਹੜੇ ਆਲੇ ਦੁਆਲੇ ਤੁਰੇ ਫਿਰਦੇ ਹੁੰਦੇ ਆ, ਉਹਨਾਂ ਨਾਲ ਗੱਲ ਹੁੰਦੀ, ਕਹਿੰਦੇ ਵੀ ਨਾ ਬੋਲੇ, ਉਦਾਂ ਤਾਂ ਪੱਕਾ ਹੀ ਆ। ਸੋਨੀ ਸਾਹਿਬ ਹੁਣੀ ਵੀ ਜਾ ਸਕਦੇ ਆ, ਦੇਸ਼ ਪ੍ਰਤਾਪ ਸਿੰਘ ਕਹਿ ਰਹੇ ਹੁਣੀ ਉਧਰ ਅਕਾਲੀਆਂ ਚੋਂ ਵੀ ਜਾ ਸਕਦੇ। ਚਲੋ ਚਲੋ ਮੈਂ ਨਹੀਂ ਬੋਲਦਾ ਕਿਉਂਕਿ ਕਾਂਗਰਸ ਦੇ 5-7 ਤੇ ਅਕਾਲੀਆਂ ਦੇ ਵੱਡੇ ਆਗੂ ਬੀਜੇਪੀ 'ਚ ਜਾਣੇ ਹੀ ਆ, ਇਹ ਪੱਕੀ ਗੱਲ ਹੈ। 26 ਨੂੰ ਵੀ ਇੱਕ ਆਗੂ ਐਨ ਗੱਜ ਵੱਜ ਕੇ ਹੱਥ ਖੜਾ ਕਰ ਦੂਗਾ, 26 ਨੂੰ ਕਿਉਂ ਕਰੂਗਾ ਉਹ ਵੀ ਮੈਂ ਦੱਸਦਾ ਚੱਲਦਾ ਆ। ਤੇ ਕਾਂਗਰਸ ਜਿਹੜੀ ਟਿਕਟਾਂ ਦੀ ਵੰਡ ਬਹੁਤ ਜਲਦੀ ਨਾਲ ਕਰੂਗੀ, ਇਹ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਖੁਲਾਸਾ ਕਰ ਸਕਦੇ ਵੀ ਕਿਉਂ ਕਰੂਗੀ, ਜਦ ਕਿ ਹਮੇਸ਼ਾ ਦੇਰ ਨਾਲ ਕਰਦੇ ਆ। ਡੇਰਾ ਮੁਖੀ ਆ ਜਿਹੜਾ ਜਦੋਂ ਉਹ ਤੋਂ ਪੇਸ਼ਕਸ਼ ਹੋਈ ਆ ਨਾ, ਉਹਨੇ ਕਿਹਾ ਕਿ ਨਹੀਂ ਇਹ ਵਾਲੀ ਜਿਹੜੀ ਨਾ ਜਾਂਚ ਹੈ CBI ਦੇ ਹੱਕ 'ਚ ਕਰ ਦਿਓ, ਇਹਦਾ ਮਤਲਬ ਕੇਂਦਰ ਦਾ ਤੇ ਸੂਬਾ ਸਰਕਾਰ ਦਾ ਹੁਣ ਅੜਿੱਕਾ ਬਹੁਤ ਪੈਣਾ ਆ, ਇਹਨਾਂ ਦੀਆਂ ਗੀਟੀਆਂ ਕਿੱਦਾਂ ਫਿੱਟ ਹੋਣੀਆਂ, ਬੜਾ ਔਖਾ ਗੇਮ ਆ। ਦਲਜੀਤ ਜੀ ਕੈਪਟਨ ਸਾਹਿਬ ਜੀ ਆਪਣੀ ਪਾਰਟੀ ਬਣਾਏ ਬੈਠੇ ਨੇ, ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਸਿੱਧੇ BJP ਨੂੰ ਜੁਆਇਨ ਕਰ ਸਕਦੇ ਆ।
ਜੀ ਤੇ ਪੰਜਾਬ ਨੂੰ ਬਹੁਤ ਵੱਡਾ ਪੈਕੇਜ ਮਿਲ ਸਕਦਾ ਆ ਕਿ ਥੋੜੀ ਲੋਕ ਰਾਏ ਬਣ ਜਾਵੇ, ਥੋੜਾ ਚੰਗਾ ਹੋ ਜਾਵੇ, ਉਹਦੇ ਵਿੱਚ ਸੂਤਰਾਂ ਦੇ ਮੁਤਾਬਕ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਦਾ, ਪਰ ਹਰਿਆਣੇ ਵਾਲਿਆਂ ਨੂੰ ਪਹਿਲਾਂ ਖੁਸ਼ ਕਰਨਾ ਪੈਣਾ ਆ। ਪੰਜਾਬ 'ਚ ਇੰਡਸਟਰੀ ਲਿਆਉਣੀ ਆ, ਹਿਮਾਚਲ ਵਾਲੀਆਂ ਰੇਟਾਂ ਦਿੱਤੀਆਂ ਜਾ ਸਕਦੀਆਂ। ਲਸਾੜਾ ਸਾਹਿਬ ਪਿਛਲੇ 30-35 ਸਾਲਾਂ ਤੋਂ ਮਿਲਦਾ ਹੁੰਦਾ, ਸ਼ਾਇਦ ਐਤਕੀ ਮਿਲ ਜਾਵੇ। ਹਰ 5 ਸਾਲਾਂ ਬਾਅਦ ਮਿਲਦਾ ਆ, ਪਰ ਉਹ 2 ਮਹੀਨਿਆਂ ਬਾਅਦ ਉਹ ਜਿਹੜਾ ਮੁੱਦਾ ਉਹ ਟਰੰਕ 'ਚ ਪਾ ਕੇ ਵਾਪਸ ਆ ਜਾਂਦੇ ਆ। ਪੰਜਾਬ ਦੇ ਕਰਜ਼ੇ ਦੀ ਲਕੀਰ ਵੀ ਕਾਟੀ ਮਾਰੀ ਜਾ ਸਕਦੀ ਹੈ, ਕਿਸਾਨਾਂ ਦੇ ਕਰਜ਼ੇ ਮਾਫ ਹੋ ਸਕਦੇ ਆ। ਇੱਕ ਹੋਰ ਹੈ ਦਲਜੀਤ ਜੀ, ਕਿਸਾਨੀ ਜਿਹੜੇ ਲੋਨ ਆ, ਸ਼ਾਇਦ ਉਹ ਸੋਚ ਰਹੇ ਆ ਬੀਜੇਪੀ ਦੀ ਹਾਈ ਕਮਾਂਡ ਕਿ ਉਹ ਵਾਲਾ ਜਿਹੜਾ ਕਰਜ਼ਾ ਆ ਜੀ ਲੋਨਾਂ ਦੇ ਉੱਪਰ ਜਿਹੜਾ ਵਿਆਜ ਦਾ ਆ ਜੀ, ਉਹ ਮਾਫ ਕਰ ਦਿੱਤਾ ਜਾਵੇ। ਇਹ 31,000 ਕਰੋੜ ਦਾ ਸਕੈਮ ਮਾਫ ਕਰਨੇ ਕਿ ਸੱਚੀ ਮਾਫ ਕਰਨਗੇ ਦਲਜੀਤ ਲਸਾੜਾ? ਦੇਖੋ ਜਿਹੜੀ ਹਾਈ ਕਮਾਂਡ ਹੈ ਉਹ ਸਿਰ ਜੋੜ ਕੇ ਬੈਠੀ ਹੈ ਬੀਜੇਪੀ ਦੀ, ਤੇ ਉਹਦੇ ਵਿੱਚ ਇੱਕ ਵੱਡਾ ਖੁਲਾਸਾ ਇਹ ਵੀ ਆ, ਮੈਨੂੰ ਲੱਗਦਾ ਕਿ ਜਿਹੜਾ 31,000 ਕਰੋੜ ਦਾ ਇੱਕ ਹੋਇਆ ਤਾਂ ਸਕੈਮ ਹੀ ਸੀ, ਢੋਆ ਢਵਾਈ ਦਾ ਮਾਲ ਦਾ, ਜੇ ਉਹਨਾਂ ਨੇ ਉਹ ਮਾਫ ਕਰ ਦਿੱਤਾ ਨਾ ਤਾਂ ਗੇਮ ਬਹੁਤ ਉਲਟ ਸਕਦੀ, ਬੰਦੇ ਉਧਰ ਹੋਰ ਜਾ ਸਕਦੇ। ਹਾਂਜੀ ਦਲਜੀਤ ਜੀ ਦਲਜੀਤ ਜੀ ਲਸਾੜਾ ਸਾਹਿਬ ਨੇ ਗੁਰਮੀਤ ਰਾਮ ਰਹੀਮ ਦੀ ਗੱਲ ਕੀਤੀ, ਮੈਂ ਉਹਦੇ ਤੇ ਤੁਹਾਡੇ ਤੋਂ ਜਿਹੜੀ ਜਾਂਦੇ ਜਾਂ ਟਿੱਪਣੀ ਜ਼ਰੂਰ ਚਾਹੂੰਗਾ, ਕਿਉਂਕਿ ਸੁਣਵਾਈ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਦੁਬਾਰਾ ਹੋਈ ਆ ਬੇਅਦਬੀ ਮਾਮਲੇ ਨੂੰ ਲੈ ਕੇ, ਉਹਦੇ ਤੇ ਜ਼ਰੂਰ ਤੁਸੀਂ ਜਾਂਦੇ ਟਿੱਪਣੀ ਜ਼ਰੂਰ ਕਰੋ। ਇੱਕ ਤਾਂ ਮਹਿੰਦਰਪਾਲ ਬਿੱਟੂ ਹੁਣਾਂ ਦੀ ਉਹ ਸੀਬੀਆਈ ਨੇ ਰਿਪੋਰਟ ਦਿੱਤੀ ਹੈ ਜੀ ਤੇ ਉਹਨਾਂ ਦੇ ਉੱਤੇ ਵੀ ਕਿਹਾ ਉਹਨਾਂ ਨੇ ਕਿ ਜਿਹੜੀ ਉਹਦੀ ਮੌਤ ਹੈ ਉਹਦੇ ਅਕਿਊਜ਼ ਨਹੀਂ ਪਾਇਆ ਗਿਆ, ਸੀਬੀਆਈ ਨੇ ਇਹ ਗੱਲ ਕਹੀ ਆ, ਕਿਉਂਕਿ ਉਹਨਾਂ ਨੂੰ ਸੀਬੀਆਈ ਇਹ ਵੀ ਕਹਿ ਰਹੀ ਆ ਵੀ ਸਾਨੂੰ ਹਟਾ ਦਿੱਤਾ ਗਿਆ, ਸਾਡੀ ਜਿਹੜੀ ਜਾਂਚ ਆ ਉਹ ਬੇਨਤੀਜਾ ਗਿਆ ਸੀ, ਕਿਉਂਕਿ 2018 ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਕਹਿਤਾ ਸੀ ਕਿ ਸਾਡੀ ਪੁਲਿਸ ਹੀ ਕਰੂੰਗੀ, ਸੀਬੀਆਈ ਜਿਹੜਾ ਆ ਉਹਨੂੰ ਬਾਹਰ ਕਰ ਦਿੱਤਾ ਸੀ ਲਿਆ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ। ਇਸ ਕਰਕੇ ਜਿਹੜੇ ਆਉਣ ਵਾਲੇ ਦਿਨ ਆ ਉਹਨਾਂ ਦੇ ਵਿੱਚ ਇਹ ਜਿਹੜੀਆਂ ਅਦਾਲਤ ਦੇ ਵਿੱਚ ਕਾਰਵਾਈਆਂ ਆ, ਅੱਗੇ ਜਨਵਰੀ ਦੇ ਵਿੱਚ ਹੋਰ ਡੇਟ ਪਾ ਦਿੱਤੀ ਆ, ਕੀ ਉਹਦੇ ਵਿੱਚ ਨਿਕਲਦਾ ਆ ਇਹ ਦੇਖਣਾ ਹੈ। ਬਿਲਕੁਲ, ਆਪਣੇ 2 ਮਿੰਟ ਸਿਰਫ ਲਸਾੜਾ ਸਾਹਿਬ ਰਹਿ ਗਏ ਆ ਦਲਜੀਤ ਜੀ, ਤੇ ਇਹਦੇ ਵਿੱਚ 2 ਨਿੱਕੇ ਸਵਾਲ। ਇੱਕ ਚੋਣ ਸੁਧਾਰ ਬਿੱਲ ਦਾ ਵਿਰੋਧ ਹੋ ਰਿਹਾ, ਲਸਾੜਾ ਸਾਹਿਬ ਤੁਹਾਡੇ ਵੱਲ ਆਉਂਗਾ ਕਿ ਇਹਦੇ ਉੱਤੇ ਜ਼ਰੂਰ ਦੱਸੋ ਜੀ। 2 ਮਿੰਟ ਦੇ ਵਿੱਚ ਇੱਕ ਮੈਂ ਲੈਣਾ, ਇੱਕ ਦਲਜੀਤ ਦੇ ਕੋਲ ਛੱਡ ਦਿੰਦਾ। ਇੱਕ ਤਾਂ ਤੁਸੀਂ ਚੋਣ ਸੁਧਾਰ ਬਿੱਲ ਦੀ ਗੱਲ ਮੇਰੇ ਲਈ ਵੀ ਰਹਿ ਜਾਂਦੇ ਜੀ। ਪਹਿਲੀ ਗੱਲ ਤਾਂ ਇੱਕ ਲਾਈਨ ਦੇ ਵਿੱਚ ਕੀ ਪਤਾ ਕਰਨਾ ਹੈ ਕਿ ਚੋਣ ਸੁਧਾਰ ਬਿੱਲ ਹੈ ਕੀ ਹੈ। ਕੇਂਦਰ ਵੱਲੋਂ ਮੋਦੀ ਕੈਬਨਿਟ ਵੱਲੋਂ ਲੋਕ ਸਭਾ ਤੋਂ ਬਾਅਦ ਇਹਨੂੰ ਰਾਜ ਸਭਾ ਦੇ ਵਿੱਚ ਪਾਸ ਕਰਵਾ ਲਿਆ ਗਿਆ ਸੀਗਾ ਜੀ, ਠੀਕ ਆ ਜੀ। ਇਹਦੇ ਵਿੱਚ ਹੁੰਦੀ ਕੀ ਆ, ਕਹਿੰਦੇ ਜਿਹੜਾ ਵੋਟਰ ਆਈਡੀ ਕਾਰਡ ਆ ਜਨਤਾ ਦਾ, ਉਹਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰ ਦਿਓ ਜੀ। ਹੁਣ ਵਿਰੋਧੀ ਧਿਰ ਦਾ ਕੀ ਰੇਟਕਾ ਆ, ਵਿਰੋਧੀ ਧਿਰ ਕਹਿੰਦੀ ਆ ਕਿ ਤੁਸੀਂ ਇਹਦੀ ਸਟੈਂਡਿੰਗ ਕਮੇਟੀ ਬਣਾ ਕੇ ਇੱਥੇ ਤੁਸੀਂ ਬਹਿਸ ਕਿਉਂ ਨਹੀਂ ਕਰਾਈ, ਇਹਨੂੰ ਸਿੱਧਾ ਹੀ ਕਿਉਂ ਧੱਕੀ ਜਾ ਰਹੇ ਹੋ ਖੇਤੀ ਬਿੱਲਾਂ ਵਾਂਗੂ ਜੀ। ਤੇ ਜੇ ਤੁਸੀਂ ਗੌਰ ਕਰੋ, ਪਿਛਲੇ ਸਮੇਂ ਦੇ ਵਿੱਚ 349 ਇਹੋ ਜਿਹਾ ਬਿੱਲ ਪਾਸ ਹੋਏ ਆ, ਜਿਨ੍ਹਾਂ ਦੇ ਵਿੱਚੋਂ 310 ਏਦਾਂ ਹੀ ਧੱਕ ਦਿੱਤੇ ਗਏ ਆ ਜੀ। ਹੁਣ ਰੇੜਕਾ ਕੀ ਆ, ਵਿਰੋਧੀ ਕਹਿੰਦੇ ਆ ਵੀ ਇਹ ਜਿਹੜਾ ਹੈ ਨਾ, ਤੁਸੀਂ ਵੋਟਰ ਆਈਡੀ ਦੇ ਨਾਲ ਜਿਹੜਾ ਆਧਾਰ ਕਾਰਡ ਲਿੰਕ ਕਰਤਾ, ਤੁਸੀਂ ਡਾਟਾ ਸਾਂਝਾ ਕਰਕੇ ਇਹਦਾ ਸਿਆਸੀ ਲਾਹਾ ਲੈਣਾ ਆ। ਤੇ ਬਾਕੀ ਦੀ ਜੇ ਅਗਰ ਕੋਈ ਵਿੱਚ ਟਿੱਪਣੀ ਦਲਜੀਤ ਜੀ ਹੋਣਾ ਹੋਊਗੀ ਤਾਂ ਜ਼ਰੂਰ ਕਰ ਦਿਓ, ਕਿਉਂਕਿ ਹਰ ਚੀਜ਼ ਜਿਹੜੀ ਰਲ ਕੇ ਜਿਹੜੀ ਜੁੜਦੀ ਐਂਡ ਤੇ ਉਹ ਸਿਆਸਤ ਨਾਲ ਜੁੜਦੀ ਆ। ਦਲਜੀਤ ਜੀ, ਜੇ ਤੁਸੀਂ ਟਿੱਪਣੀ ਕਰਨੀ ਚਾਹੋ ਅੰਤ ਤੇ, ਤਾਂ ਆਪਣਾ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋ ਚੁੱਕਾ। ਜੇ ਕੁਝ ਕਹਿਣਾ ਚਾਹੋ, ਕਿਉਂਕਿ ਜਿਹੜੀ ਆਉਣ ਵਾਲੀ ਸਿਆਸਤ ਆ ਉਹ ਰੋਜ਼ ਚੇਂਜ ਹੋ ਰਹੀ ਹੈ। ਬਿਲਕੁਲ, ਖਾਸ ਉੱਤੇ ਕਾਨੂੰਨਾਂ ਦੇ ਉੱਤੇ ਵਿਰੋਧੀ ਧਿਰ ਨੇ ਕਾਫੀ ਘੇਰੇ ਹੋਏ ਆ, ਖਾਸ ਤੌਰ ਤੇ ਜਦੋਂ 19 ਸਾਲ ਦੀ 18 ਸਾਲ ਦਾ ਜਿਹੜਾ ਵਿਆਹ ਦਾ ਸੀਗਾ ਕੁੜੀਆਂ ਦਾ, ਉਹ ਹੁਣ 21 ਸਾਲ ਕਰਨ ਦੀ ਕੀਤੀ ਆ ਉਹਨਾਂ ਨੇ। ਇਹਦੇ ਉੱਤੇ ਵੀ 2 ਹੁਣ ਪ੍ਰਸਤਾਵ ਚੱਲਦੇ ਆ। ਕਹਿਣ ਜਿਹੜੀ ਸੈਂਟਰ ਸਰਕਾਰ ਹੈ ਉਹ ਇਹ ਕਹਿ ਰਹੀ ਆ ਕਿ ਕੁਪੋਸ਼ਣ ਬਹੁਤ ਜ਼ਿਆਦਾ ਹੋ ਰਿਹਾ, ਕਿ ਕੁਪੋਸ਼ਣ ਬਹੁਤ ਜ਼ਿਆਦਾ ਆ, ਹੈਲਥ ਦੀਆਂ ਸਮੱਸਿਆਵਾਂ ਬਹੁਤ ਹੁੰਦੀਆਂ ਛੋਟੀ ਉਮਰ ਦੇ ਵਿੱਚ ਸ਼ਾਦੀ ਕਰਨ ਦੀਆਂ। ਪਰ ਵਿਰੋਧੀ ਧਿਰ ਨੇ ਉਹਦੇ ਮਾਮਲੇ ਦੇ ਵਿੱਚ ਵੀ ਘੇਰਿਆ ਕਿ ਜਦੋਂ ਤੁਸੀਂ ਵੋਟ ਪਾਉਣ ਦਾ ਅਧਿਕਾਰ ਆ 18 ਸਾਲ ਨੂੰ, ਫਿਰ ਵਿਆਹ ਦਾ ਇਦਾਂ ਕਿਉਂ ਆ? ਜਿਹੜੇ ਜ਼ਿਆਦਾਤਰ ਜਿਹੜੇ ਹੈਗੇ ਆ ਦੇਸ਼, ਉਹਨਾਂ ਵਿੱਚ 18 ਸਾਲ ਹੀ ਆ, ਉਹਨੂੰ ਹੋਰ ਕੁਝ ਵੀ ਪ੍ਰਬੰਧ ਜਿਹੜੇ ਆ ਉਹਦੇ ਕੀਤੇ ਜਾਣੇ ਚਾਹੀਦੇ ਆ। ਵੈਸੇ ਟਾਈਮ ਥੋੜਾ ਆ, ਇਹਦੇ ਉੱਤੇ ਵੀ ਕਾਫੀ ਵਿਸਤਾਰ ਦੇ ਉੱਤੇ ਜਿਹੜਾ ਲਿਆਂਦਾ ਜਾ ਰਿਹਾ ਬਿੱਲ, ਇਹਦੇ ਉੱਤੇ ਵੀ ਚਰਚਾ ਹੋਊਗੀ। ਬਿਲਕੁਲ, ਅੱਧਾ ਸੈਕਿੰਡ ਮਿਲ ਸਕਦਾ ਮੈਨੂੰ, ਕਿਉਂਕਿ ਸਵਾਲ ਵਿੱਚ ਆਇਆ ਹੋਇਆ। ਖਤਮ ਹੋ ਗਿਆ ਅੱਧਾ ਸੈਕਿੰਡ ਤਾਂ ਤੁਹਾਡਾ ਜੀ। ਕਹਿੰਦੇ ਜੀ ਸੀਐਮ ਦਾ ਚਿਹਰਾ ਹੁਣ ਕੌਣ ਹੋਊਗਾ, ਉਹਦੀ ਗੱਲ ਜਿੰਨੀ ਕਿ ਮੇਰੀ ਨਿੱਜੀ ਰਾਏ ਆ, ਜਾਂ ਮੈਂ ਜਿੰਨਾ ਕੁ ਵਾਰਤਾਲਾਪ ਕਰਕੇ ਦੇਖਿਆ, ਸਿੱਧਾ ਉਹਦਾ ਕਿ ਮੈਂ ਦਰਸ਼ਕਾਂ ਤੱਕ ਉਹੀ ਸਵਾਲ ਛੱਡਣਾ ਸੀ ਕਿ ਜਿਹੜੇ ਲਸਾੜਾ ਸਾਹਿਬ ਉਹ ਖੋਜ ਬਹੁਤ ਜ਼ਿਆਦਾ ਕਰਕੇ ਆਏ ਆ, ਕੇਜਰੀਵਾਲ ਸਾਹਿਬ ਤਾਂ ਦੱਸਦੇ ਨਹੀਂ, ਲਸਾੜਾ ਸਾਹਿਬ ਅੱਜ ਦੱਸਣ ਮੈਨੂੰ ਬਣਾ ਦਿਓ ਦਿੱਲੀ। ਤੇ ਸਵਾਲ ਸਰੋਤੇ ਦਾ ਸੀਗਾ, ਮੈਂ ਕਿਹਾ ਜਾਂਦੇ ਜਾਂਦੇ ਵੀ ਦੱਸ ਦਈਏ ਜਿੰਨਾ ਕਿ ਮੈਂ ਇਹਦੇ ਵਿੱਚ ਘੋਖ ਕਰਕੇ ਦੇਖੀ ਹੈ। ਮੈਂ ਨਹੀਂ ਕਹਿੰਦਾ ਮੇਰਾ ਕੋਈ ਦਾਵਾ ਆ ਜੀ। 10 ਜਨਵਰੀ ਦੇ ਲਾਗੇ ਛਾਗੇ, ਕਿਉਂਕਿ ਆਮ ਆਦਮੀ ਪਾਰਟੀ ਕੋਲ ਰਾਜੇਵਾਲ ਸਾਹਿਬ ਸੀਗੇ ਜੀ, ਉਧਰ ਦੁਬਈ ਤੋਂ ਉਪਰਾਏ ਹੋਣੀ ਸੀਗੇ, ਤੇ ਕਿਸੇ ਟਾਈਮ ਨਵਜੋਤ ਸਿੰਘ ਸਿੱਧੂ ਹੋਣਾ ਦਾ ਵੀ ਲੱਗਦਾ ਸੀ ਵੀ ਸ਼ਾਇਦ ਉਧਰੋਂ ਖੱਪ ਕੇ ਇੱਧਰ ਚਲ ਜਾਣਗੇ। ਉਹ ਸਾਰਾ ਕੁਝ ਕਲੀਅਰ ਹੋ ਚੁੱਕਾ ਆ ਮੇਰੇ ਹਿਸਾਬ ਦੇ ਨਾਲ। ਮੈਂ ਦਾਵਾ ਨਹੀਂ ਕਰਦਾ, ਲੇਕਿਨ ਸੋਚ ਇਹ ਦੱਸਦੀ ਹੈ ਕਿ 10 ਜਨਵਰੀ ਔਰ 15 ਜਨਵਰੀ ਦੇ ਵਿੱਚ ਪੰਜਾਬ 'ਚ ਸੀਐਮ ਦਾ ਚਿਹਰਾ ਭਗਵੰਤ ਮਾਨ ਹੋਣਗੇ।
ਬਿਲਕੁਲ। ਸੋ ਦੋਸਤੋ, ਜਿਹੜਾ ਲਸਾੜਾ ਸਾਹਿਬ ਨੇ ਬਹੁਤ ਵੱਡਾ ਸਵਾਲ ਇੱਕ ਦਰਸ਼ਕਾਂ ਦੇ ਸਾਹਮਣੇ ਰੱਖਤਾ। ਸੋ ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਇਹ ਜਿਹੜਾ ਆ ਕਾਫੀ ਸਾਫ਼ ਹੋ ਜਾਊਗਾ। ਕੇਜਰੀਵਾਲ ਸਾਹਿਬ ਹੁਣ ਰੋਜ਼ ਰੋਡਵੇਜ਼ ਦੀ ਬੱਸ ਤੇ ਆ ਜਾਂਦੇ ਆ ਪੰਜਾਬ ਨੂੰ, ਮੇਰੇ ਖਿਆਲ ਅੱਜ ਨਹੀਂ ਤੇ ਕੱਲ ਉਹਨਾਂ ਨੇ ਇਹਨੂੰ ਸਾਫ਼ ਕਰਨਾ ਆ। ਤੇ ਦਲਜੀਤ ਜੀ ਤੇ ਲਸਾੜਾ ਸਾਹਿਬ, ਤੁਸੀਂ ਇਹ ਜਾਣਕਾਰੀਆਂ ਬਹੁਤ ਸਾਰੇ ਮੁੱਦੇ ਸੀ ਅੱਜ, ਪਰ ਆਪਣੇ ਕੋਲ ਟਾਈਮ ਥੋੜਾ ਹੋਣ ਕਰਕੇ ਬਹੁਤ ਸੰਖੇਪ ਦੇ ਵਿੱਚ ਤੇ ਬਹੁਤ ਤਫਸੀਲ ਨਾਲ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਇਹ ਜਿਹੜੇ ਮੁੱਦਿਆਂ ਦੀ ਜਾਣਕਾਰੀ ਸਾਡੇ ਦੋਸਤਾਂ ਨੂੰ ਦਿੱਤੀ, ਸਾਡੇ ਦਰਸ਼ਕਾਂ ਨੂੰ ਦਿੱਤੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ, ਸਾਡੀ ਗੱਲਬਾਤ ਜਿਹੜੀ ਹੈ ਚੰਗੀ ਲੱਗੀ ਹੋਊਗੀ। ਅਸੀਂ ਆਪਣੀ ਸੋਚ ਦੇ ਮੁਤਾਬਕ, ਸਾਡੇ ਤੱਥਾਂ ਦੇ ਮੁਤਾਬਕ ਅਸੀਂ ਆਪਣੀ ਗੱਲਬਾਤ ਰੱਖਣ ਦੀ ਕੋਸ਼ਿਸ਼ ਕੀਤੀ ਆ। ਬੇਸ਼ੱਕ ਇਹ ਗੱਲਬਾਤ ਕਿਸੇ ਨੂੰ ਚੰਗੀ ਲੱਗ ਸਕਦੀ ਹੈ, ਕਿਸੇ ਨੂੰ ਮਾੜੀ ਲੱਗ ਸਕਦੀ ਆ, ਪਰ ਅਸੀਂ ਆਪਣੀਆਂ ਹੱਦਾਂ ਦੇ ਵਿੱਚ ਰਹਿ ਕੇ, ਨਾ ਤਾਂ ਕਿਸੇ ਨੂੰ ਅਸੀਂ ਕਲੀਨ ਚਿੱਟ ਦਿੰਦੇ ਹਾਂ, ਨਾ ਅਸੀਂ ਕਿਸੇ ਨੂੰ ਮੁਜਰਮ ਠਹਿਰਾਉਂਦੇ ਹਾਂ। ਅਸੀਂ ਸਿਰਫ ਇੱਕ ਜਰਨਲਿਜ਼ਮ ਦੀਆਂ ਹੱਦਾਂ 'ਚ ਰਹਿ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਹ ਜਿਹੜੀ ਗੱਲਬਾਤ ਹੈ, ਸਾਡੀ ਕੋਸ਼ਿਸ਼ ਹੈ, ਉਹ ਚੰਗੀ ਲੱਗਦੀ ਹੋਊਗੀ। ਜੇ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਮਿਲਦੇ ਹਾਂ ਅਗਲੇ ਬੁੱਧਵਾਰ ਤੁਹਾਨੂੰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਮਿਲਾਂਗੇ। ਇਸੇ ਤਰ੍ਹਾਂ ਹੁਣ ਮੈਨੂੰ, ਦੇਵ ਸਿੱਧੂ ਨੂੰ, ਹਰਜੀਤ ਲਸਾੜਾ ਜੀ ਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।